ਅਸਾਮ ਦੇ ਵਿੱਚ ਇੱਕ ਗੁਰਮੁਖ ਸਿੰਘ ਉੱਤੇ ਪਰਚਾ ਦਰਜ ਕੀਤਾ ਹੋਇਆ ਉੱਥੇ ਦੀ ਸਰਕਾਰ ਨੇ ਕਿ ਜੀ ਇਹਨੇ ਆਪਦੀ ਦੁਕਾਨ ਤੇ ਸੰਤ ਭਿੰਡਰਾਂ ਵਾਲਿਆਂ ਦੀ, ਸਿੱਧੂ ਮੂਸੇਵਾਲੇ ਦੀ ਤੇ ਹੋਰ ਜਿਹੜੇ ਸਿੱਖ ਸਾਡੇ ਪੰਜਾਬ ਦੇ ਜਾਂ ਦੁਨੀਆ ਭਰ 'ਚ ਸਿੱਖਾਂ ਦੇ ਲਈ ਕਿਸੇ ਵੀ ਤਰੀਕੇ ਨਾਲ ਸਤਿਕਾਰਯੋਗ ਸ਼ਖਸੀਅਤਾਂ ਨੇ ਜਾਂ ਚਰਚਿਤ ਸ਼ਖਸੀਅਤਾਂ ਨੇ ਵੀ ਉਹਨਾਂ ਦੀਆਂ ਫੋਟੋਆਂ ਕਾਹਤੋਂ ਲਾਈ ਕਰਦੇ। ਸਾਡੇ ਬੰਦੇ ਬਹੁਤ ਬੀਬੇ ਬਾਲਕ ਜੇ ਬਣ ਕੇ, ਭੋਲੇ ਜੇ ਬਣ ਕੇ ਆਪਦੇ ਆਪ ਨੂੰ ਬੇਵਕੂਫ ਬਣਾ ਰਹੇ ਨੇ, ਜਿਹੜੇ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ UAPA ਅਧੀਨ ਹੁਣ ਇਹ ਕਹਿਣਾ ਵੀ ਇੱਕ ਤਰੀਕੇ ਨਾਲ ਜੁਰਮ ਆ ਵੀ ਰਾਜ ਕਰੇਗਾ ਖਾਲਸਾ, ਕਿਉਂਕਿ ਇਹਨੂੰ ਵੀ ਦੇਸ਼ ਖਿਲਾਫ ਜੰਗ ਛੇੜਨ ਦੀ ਧਾਰਾ ਅਧੀਨ UAPA ਵਿੱਚ ਉਮਰ ਕੈਦ ਇਹਦੇ ਉੱਤੇ ਦਵਾਈ ਜਾ ਸਕਦੀ ਹੈ। ਜਦੋਂ ਮੋਦੀ ਦਾ ਰਾਜ ਇਸ ਵਾਰੀ ਦੁਬਾਰਾ ਜੇ ਆਇਆ ਤੇ ਜਿੰਨਾ ਕੁ ਜਿਹੜੇ ਆ ਬੀਬੇ ਬਾਲਕ ਜੇ ਬਣ ਕੇ ਦਿਖਾਉਂਦੇ ਆ ਵੀ ਅਸੀਂ ਤਾਂ ਜੀ ਭਾਰਤ ਮਾਤਾ ਨੂੰ ਜੈ ਜੈਕਾਰ ਕਰਦੇ ਆ, ਇਹਨਾਂ ਚੋਂ ਕੋਈ ਨਹੀਂ ਬਚਣਾ। ਅਗਲੇ ਪੂਰੀ ਤਰ੍ਹਾਂ ਚਾਹ ਕੇ ਇੱਕ ਵਾਰੀ ਛਤਰੌੜ ਫੇਰਨਗੇ, ਆਪੇ ਹੀ ਖਾਲਿਸਤਾਨ ਜਿੰਦਾਬਾਦ ਕਹਿਣ ਲੱਗ ਜਾਓਗੇ। ਹੁਣ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਰੱਖਣੀ ਵੀ ਕਾਨੂੰਨਨ ਜੁਰਮ ਬਣਾ ਦਿੱਤਾ ਗਿਆ। ਜਿਹੜਾ ਅਸਾਮ 'ਚ ਪਰਚਾ ਹੋਇਆ, ਇਹੋ ਜਿਹੇ ਪਰਚੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਵਿੱਚ ਜਦੋਂ ਧੜ ਇੱਥੇ ਪੰਜਾਬ ਵਿੱਚ ਉਹਨਾਂ ਨੇ ਕੀਤੇ ਤੇ ਆਪੇ ਹੀ ਭਾਰਤ ਮਾਤਾ ਕੀ ਜੈ ਵਾਲਿਆਂ ਨੂੰ ਚੇਤਾ ਆ ਜਾਊਗਾ ਵੀ ਅਸੀਂ ਕੀ ਗੁਨਾਹ ਕੀਤਾ। ਜੇ ਕਿਤੇ ਅਕਾਲ ਤਖਤ ਸਾਹਿਬ ਤੋਂ ਸੱਦਾ ਦਿੱਤਾ ਜਾਵੇ ਕਿ ਇਸ ਵਾਰ ਘੱਲੂਘਾਰਾ ਦਿਹਾੜਾ ਤੇ ਸਿੱਖ ਜੈਨੋਸਾਈਡ ਜਿਹੜਾ ਵੀਕ ਆ, ਹਫ਼ਤਾ ਆ ਜਿਹੜਾ 1 ਜੂਨ ਤੋਂ 7 ਜੂਨ ਤੱਕ ਦਾ, ਇਹ ਦੋਨੇ ਸਾਰੇ ਸੰਸਾਰ ਦੇ ਵਿੱਚ ਵੱਡੇ ਪੱਧਰ ਤੇ ਮਨਾਏ ਜਾਣ ਤਾਂ ਕਿ ਸਿੱਖਾਂ ਦੇ ਉੱਤੇ ਹੋ ਰਹੇ ਜ਼ੁਲਮ ਦੀ ਦਾਸਤਾਨ ਸਾਰੇ ਸੰਸਾਰ ਵਿੱਚ ਜਾਵੇ। ਉਹ ਸਾਰਾ ਡਾਟਾ, ਉਹ ਸਾਰੀ ਫੋਟੋਗ੍ਰਾਫੀ, ਉਹ ਸਾਰਾ ਜੋ ਬੁੱਚੜਪੁਣਾ ਸਾਡੇ ਉੱਤੇ ਵਾਪਰਿਆ, ਉਹ ਫੋਟੋ ਸਾਰੇ ਸੰਸਾਰ ਨੂੰ ਦਿਖਾਈ ਜਾਵੇ ਕਿ ਆਹ ਦੇਖੋ ਕਿਵੇਂ ਸਾਡੇ ਬੰਬਾਰਮੈਂਟ ਹੋਈ, ਕਿਵੇਂ ਟੈਂਕਾਂ ਤੋਪਾਂ ਨਾਲ ਢਾਹ ਢੇਰੀ ਕਰਨ ਤੋਂ ਬਾਅਦ ਤਿਰੰਗਾ ਝੰਡਾ ਸਾਡੇ ਨਿਸ਼ਾਨ ਸਾਹਿਬ ਪੱਟ ਕੇ ਉੱਥੇ ਇਹਨਾਂ ਨੇ ਲਾਉਣ ਦੀ ਹਿਮਾਕਤ ਕੀਤੀ। ਦੂਜੇ ਮੁਲਕਾਂ ਦੇ ਵਿੱਚ ਵੀ ਸਰਕਾਰਾਂ ਨੂੰ ਮਿਲ ਕੇ ਦੱਸਿਆ ਜਾਵੇ ਕਿ ਅਸੀਂ ਤੁਹਾਡੇ ਮੁਲਕ 'ਚ ਰਹਿ ਰਹੇ ਹਾਂ ਜੀ, ਸਾਡੇ ਨਾਲ ਆਹ ਕੁਛ ਇਸ ਇੰਡੀਆ ਦੇ ਵਿੱਚ, ਇੰਡੀਆ ਵੱਲੋਂ ਕੀਤਾ ਜਾ ਰਿਹਾ, ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਵੀ ਛੱਡਿਆ ਨਹੀਂ ਜਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ ਅੱਜ ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਜਿਹੜਾ ਮਨੀ ਲਾਂਡਰਿੰਗ ਵਾਲਾ ਕੇਸ ਚੱਲਦਾ, ਉਹ 'ਚ ਜ਼ਮਾਨਤ ਮਿਲ ਗਈ ਹੈ। 6 ਮਹੀਨੇ ਤੋਂ ਸੰਜੇ ਸਿੰਘ ਜਿਹੜਾ ਉਹ ED ਦੇ ਚਲਾਏ ਕੇਸ ਕਰਕੇ ਜੇਲ੍ਹ ਵਿੱਚ ਸੀਗਾ। ਪਰ ਅੱਜ ਕਮਾਲ ਹੋ ਗਈ ਵੀ ਜਿਹੜਾ ਭਾਰਤ ਸਰਕਾਰ ਵੱਲੋਂ ਜਾਂ ED ਵੱਲੋਂ ਵਕੀਲ ਉੱਥੇ ਪੇਸ਼ ਹੋਇਆ ਅਦਾਲਤ ਵਿੱਚ, ਸੁਪਰੀਮ ਕੋਰਟ 'ਚ, ਉਹਨੇ ਆਪ ਹੀ ਕਹਿਤਾ ਵੀ ਸਾਨੂੰ ਕੋਈ ਹੁਣ ਜੀ ਇਤਰਾਜ਼ ਨਹੀਂ ਹੈਗਾ ਜੇਕਰ ਇਹਨੂੰ ਜ਼ਮਾਨਤ ਮਿਲਦੀ। ਇਹਦੇ ਉੱਤੇ ਚਰਚਾ ਹੋਣੀ ਸੁਭਾਵਕ ਆ ਵੀ ਹੁਣ ਤੱਕ ਤਾਂ ਫੱਟੇ ਚੱਕੀ ਜਾਂਦੀ ਸੀ ਮੋਦੀ ਐਂਡ ਕੰਪਨੀ, ਤੇ ਹੁਣ ਇੰਨੇ ਬੀਬੇ ਬਾਲਕ ਕਿਵੇਂ ਬਣ ਗਏ ਵੀ ਇਹ ਕੋਈ ਦਾ ਪੇਚ ਆ ਜਾਂ ਕੀ ਕਹਾਣੀ ਆ। ਕਿਉਂਕਿ ਉਧਰੋਂ ਤਾਂ ਕੇਜਰੀਵਾਲ ਹਜੇ ਕੱਲ੍ਹ ਤਿਹਾੜ 'ਚ ਪਹੁੰਚਿਆ, ਅੱਜ ਮੋਦੀ ਸਰਕਾਰ ਨੇ ਇੱਕ ਤਰੀਕੇ ਨਾਲ ਇਹ ਜ਼ਮਾਨਤ ਦਵਾਈ ਆ। ED ਤਾਂ ਚਲੋ ਉਹਦੇ ਹੱਥਾਂ 'ਚ ਹੈਗੀ ਹੋਈ ਹੈ। ਸੋ ਇਹ ਅੱਜ ਇੱਕ ਖਬਰ ਆ। ਇਹ ਤੋਂ ਅਗਲੀ ਜਿਹੜੀ ਖਬਰ ਆ ਉਹ ਇਹ ਆ ਕਿ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਆ ਤੇ ਦਿੱਲੀ ਦੀ ਮੰਤਰੀ ਆ ਆਤਸ਼ੀ, ਉਹਦਾ ਨਾਮ ਆਤਸ਼ੀ ਕਰਕੇ ਆ, ਉਹਨੇ ਦਾਅਵਾ ਕੀਤਾ ਹੈਗਾ ਕਿ ਮੇਰੇ ਨੇੜਲੇ ਸਰਕਲ ਵਿੱਚੋਂ ਮੈਨੂੰ ਇਹ ਕਹਿ ਦਿੱਤਾ ਗਿਆ ਕਿ ਜਾਂ ਤਾਂ ਮੈਂ ਭਾਜਪਾ 'ਚ ਸ਼ਾਮਲ ਹੋ ਜਾ ਜਾਂ 1 ਮਹੀਨੇ ਦੇ ਅੰਦਰ ਅੰਦਰ ED ਵੱਲੋਂ ਮੈਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਇਵੇਂ ਹੀ ਇੱਕ ਹੋਰ ਇਹੋ ਜਿਹੀ ਗਰਮਾ ਗਰਮ ਖਬਰ ਆ ਵੀ ਜਿਹੜਾ ਰਾਮਦੇਵ, ਜਿਹੜਾ ਪਿਛਲੇ ਕੁਛ ਸਾਲਾਂ ਤੋਂ BJP ਦੇ ਲਈ ਪ੍ਰਚਾਰ ਕਰਦਾ ਫਿਰ ਆਪਦਾ ਉਹਨੇ ਜੁਗਾੜ ਚੰਗਾ ਬਣਾ ਲਿਆ, ਜਿਹੜੀਆਂ ਦਵਾਈਆਂ ਬੂਟੀਆਂ ਜਿਹੀਆਂ ਲੱਗੀਆਂ, ਉਹਦੇ ਮਾਮਲੇ ਵਿੱਚ ਅੱਜ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹਦੀ ਖਿਚਾਈ ਹੋਈ ਆ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜੇ ਉਹਦੇ ਬਾਰੇ ਉਹਨੂੰ ਫੈਸਲੇ ਦਿੱਤੇ ਜਾਂ ਡਾਇਰੈਕਸ਼ਨਸ ਦਿੱਤੀਆਂ, ਉਹਦੀ ਉਹਨੇ ਕੋਈ ਪਰਵਾਹ ਨਹੀਂ ਸੀ ਕੀਤੀ। ਪਰ ਅੱਜ ਅਦਾਲਤ ਵਿੱਚ ਉਹਨੂੰ ਗੱਲ ਨਹੀਂ ਸੀ ਆਉਂਦੀ। ਖੈਰ, ਇਹ ਜਿਹੜੀਆਂ ਭਾਰਤ ਦੀਆਂ ਵੋਟਾਂ ਬਾਟਾਂ ਵਾਲੀਆਂ ਜਾਂ ਹੋਰ ਖਬਰਾਂ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇੱਥੇ ਜੀ ਫਲੈਗ ਮਾਰਚ ਹੋ ਰਿਹਾ ਤੇ ਫਲਾਨਾ ਹੋ ਰਿਹਾ, ਧਮਕਾਨਾ ਹੋ ਰਿਹਾ। ਤੇ ਇੱਕ ਇਹਦੇ ਵਿੱਚ ਜਿਹੜੀ ਖਬਰ ਆਪਾਂ ਜੇ ਗੌਰ ਕਰੀਏ ਵੀ ਜਿਹੜਾ ਪੰਜਾਬ ਸਰਕਾਰ ਨੇ ਇੱਥੇ ਮੰਡੀਆਂ ਰੱਦ ਕਰਕੇ ਸਾਈਲੋ ਵਾਲੇ ਅੰਬਾਨੀ ਅਡਾਨੀ ਵਾਲੇ ਪ੍ਰੋਜੈਕਟ ਨੂੰ, ਜਿੱਤੇ ਆਪਾਂ ਕੱਲ ਚਰਚਾ ਕੀਤੀ ਸੀ,
ਉਹਦੇ ਬਾਰੇ ਅੱਜ ਉਹ ਫੈਸਲਾ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ। ਪਰ ਇਹ ਕੋਈ ਨਵੀਂ ਗੱਲ ਨਹੀਂ। ਇਸ ਤਰੀਕੇ ਨਾਲ ਪਿਛਲੇ 2-2.5 ਸਾਲ ਦੇ ਵਿੱਚ 30-35 ਫੈਸਲੇ ਯੂ ਟਰਨ ਲੈ ਕੇ ਇਹ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵਾਪਸ ਫੈਸਲੇ ਲੈ ਚੁੱਕੀ ਆ। ਉਵੇਂ ਦਾ ਹੀ ਇਹ ਇੱਕ ਕੰਮ ਆ। ਤੇ ਅਕਾਲੀ ਦਲ ਬਾਦਲ ਦੇ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਿਹੜਾ ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ, ਉਹਦੇ ਖਿਲਾਫ ਜਿਹੜੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਖੈਰ ਇਹ ਜਾਂ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਖਬਰਾਂ ਅੱਜ ਚਰਚਾ 'ਚ ਨੇ। ਪਰ ਜਿਹੜੀ ਅੱਜ ਸਾਡੇ ਲਈ ਕੌਮੀ ਪੱਖ ਤੋਂ ਖਬਰ ਆ ਉਹ ਇਹ ਆ ਕਿ ਅਸਾਮ ਦੇ ਵਿੱਚ ਇੱਕ ਗੁਰਮੁਖ ਸਿੰਘ ਉੱਤੇ ਪਰਚਾ ਦਰਜ ਕੀਤਾ ਹੋਇਆ ਉੱਥੇ ਦੀ ਸਰਕਾਰ ਨੇ ਕਿ ਜੀ ਇਹਨੇ ਆਪਦੀ ਦੁਕਾਨ ਤੇ ਸੰਤ ਭਿੰਡਰਾਂ ਵਾਲਿਆਂ ਦੀ, ਸਿੱਧੂ ਮੂਸੇਵਾਲੇ ਦੀ ਤੇ ਹੋਰ ਜਿਹੜੇ ਸਿੱਖ ਸਾਡੇ ਪੰਜਾਬ ਦੇ ਜਾਂ ਦੁਨੀਆ ਭਰ 'ਚ ਸਿੱਖਾਂ ਦੇ ਲਈ ਕਿਸੇ ਵੀ ਤਰੀਕੇ ਨਾਲ ਸਤਿਕਾਰਯੋਗ ਸ਼ਖਸੀਅਤਾਂ ਨੇ ਜਾਂ ਚਰਚਿਤ ਸ਼ਖਸੀਅਤਾਂ ਨੇ ਵੀ ਉਹਨਾਂ ਦੀਆਂ ਫੋਟੋਆਂ ਕਾਹਤੋਂ ਲਾਈ ਫਿਰਦਾ। ਸੋ ਭਾਰਤ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਇਹ ਬਣ ਰਿਹਾ, ਇਹਦੇ ਬਾਰੇ ਮੈਂ ਪਿਛਲੇ ਦਿਨਾਂ 'ਚ ਵੀ ਗੱਲ ਕਹੀ ਸੀ, ਅੱਜ ਫੇਰ ਕਹਿਣਾ ਕਿ ਸਾਡੇ ਬੰਦੇ ਬਹੁਤ ਬੀਬੇ ਬਾਲਕ ਜਿਹੇ ਬਣ ਕੇ, ਭੋਲੇ ਜਿਹੇ ਬਣ ਕੇ ਆਪਦੇ ਆਪ ਨੂੰ ਬੇਵਕੂਫ ਬਣਾ ਰਹੇ ਨੇ, ਜਿਹੜੇ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ UAPA ਅਧੀਨ ਹੁਣ ਇਹ ਕਹਿਣਾ ਵੀ ਇੱਕ ਤਰੀਕੇ ਨਾਲ ਜੁਰਮ ਆ ਵੀ ਰਾਜ ਕਰੇਗਾ ਖਾਲਸਾ, ਕਿਉਂਕਿ ਇਹਨੂੰ ਵੀ ਦੇਸ਼ ਖਿਲਾਫ ਜੰਗ ਛੇੜਨ ਦੀ ਧਾਰਾ ਅਧੀਨ UAPA ਵਿੱਚ ਉਮਰ ਕੈਦ ਇਹਦੇ ਉੱਤੇ ਦਵਾਈ ਜਾ ਸਕਦੀ ਹੈ। ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਸਿੱਖ ਇਤਿਹਾਸ ਦੀਆਂ, ਸਾਡੇ ਸਿੱਖ ਵਿਦਵਾਨਾਂ ਦੀਆਂ, ਇੱਥੋਂ ਤੱਕ ਕਿ ਆਜ਼ਾਦੀ ਘੁਲਾਟੀਆਂ ਦੀਆਂ ਜਿਹੜੀਆਂ ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ, ਸਰਦਾਰ ਊਧਮ ਸਿੰਘ ਸਨਾਮ, ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ, ਬਾਬਾ ਸੋਹਣ ਸਿੰਘ ਭਕਨਾ ਜਾਂ ਹੋਰ ਜਿੰਨੇ ਵੀ ਸਾਡੇ ਜਿਨ੍ਹਾਂ ਨੇ ਲਿਖਤਾਂ ਲਿਖੀਆਂ ਨੇ ਜਾਂ ਕਿਸੇ ਤਰੀਕੇ ਨਾਲ ਜੇ ਆਪਾਂ ਕੋਈ ਇਹੋ ਜਿਹੀ ਗੱਲ ਉਹਨਾਂ ਬਾਰੇ ਕਰਦੇ ਹੋਈਏ ਜਿਹੜੀ ਤੋਂ ਲੋਕਲ ਥਾਣੇਦਾਰ ਨੂੰ, BJP ਵਾਲਿਆਂ ਨੂੰ, ਭਾਰਮੀ ਬ੍ਰਿਗੇਡ ਨੂੰ, ਮੁਲਕ ਵਾਲਿਆਂ ਨੂੰ ਇਹ ਲੱਗੇ ਕਿ ਇਹਦਾ ਜੀ ਇਹਨੂੰ ਟੰਗਣਾ ਚਾਹੀਦਾ, ਤਾਂ ਸਕਿੰਟ ਲੱਗੂਗਾ, ਸਾਬਤ ਕਰਦੇ ਮਰ ਜਾਓਗੇ, ਉਮਰ ਕੈਦ ਗਰੰਟੀ ਨਾਲ ਆ। ਇਹ ਭਾਰਤ ਵਿੱਚ UAPA ਐਕਟ ਅਨੁਸਾਰ ਜੁਰਮ ਆ। ਹੁਣ ਇੱਥੇ ਸਾਡੇ ਭਰਾ ਬਹੁਤ ਸਾਰੇ ਇਹ ਗੁਰਮੁਖ ਸਿੰਘ ਦੀ ਪੋਸਟ ਜਾਂ ਫੋਟੋ ਸੋਸ਼ਲ ਮੀਡੀਆ ਤੇ ਦੇਖ ਕੇ ਕਹਿ ਰਹੇ ਨੇ ਕਿ ਬੜਾ ਜ਼ੁਲਮ ਹੋ ਰਿਹਾ ਜੀ, ਦੇਖੋ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ, ਤੇ ਇਸ ਹਕੀਕਤ ਨੂੰ ਮੰਨਣ ਤੋਂ ਇਨਕਾਰੀ ਹੋਏ ਫਿਰਦੇ ਨੇ। ਪਰ ਕੋਈ ਗੱਲ ਨਹੀਂ, ਜਦੋਂ ਮੋਦੀ ਦਾ ਰਾਜ ਇਸ ਵਾਰੀ ਦੁਬਾਰਾ ਜੇ ਆਇਆ ਤੇ ਜਿੰਨਾ ਕੁ ਜਿਹੜੇ ਆ ਬੀਬੇ ਬਾਲਕ ਜੇ ਬਣ ਕੇ ਦਿਖਾਉਂਦੇ ਆ ਵੀ ਅਸੀਂ ਤਾਂ ਜੀ ਭਾਰਤ ਮਾਤਾ ਨੂੰ ਜੈ ਜੈਕਾਰ ਕਰਦੇ ਆ, ਇਹਨਾਂ ਚੋਂ ਕੋਈ ਨਹੀਂ ਬਚਣਾ। ਅਗਲੇ ਪੂਰੀ ਤਰ੍ਹਾਂ ਚਾਹ ਕੇ ਇੱਕ ਵਾਰੀ ਛਤਰੌਲ ਫੇਰਨਗੇ, ਆਪੇ ਹੀ ਖਾਲਿਸਤਾਨ ਜਿੰਦਾਬਾਦ ਕਹਿਣ ਲੱਗ ਜਾਓਗੇ, ਕਿਉਂਕਿ ਜਦੋਂ ਦਿਖਦਾ ਹੀ ਇਹ ਹੋਊਗਾ ਵੀ ਚਾਹੇ AK-47 ਰੱਖ ਲਓ, ਚਾਹੇ ਗੁਰਬਾਣੀ ਦੀ ਕੋਈ ਕਿਤਾਬ ਗੁਟਕਾ ਪੋਥੀ ਰੱਖ ਲਓ, ਵੀ ਹੁਣ ਤਾਂ ਇੱਥੇ ਇਸ ਦੇਸ਼ ਵਿੱਚ ਦੇਸ਼ ਖਿਲਾਫ ਜੰਗ ਛੇੜਨ ਦਾ ਧਾਰਾ, ਹੁਣ ਤਾਂ ਜਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ, ਉਹ ਜਿਹੜਾ ਕਹਿੰਦੇ ਹੁੰਦੇ ਆ ਜੀ ਫਾਸੀਵਾਦ ਹੋ ਗਿਆ ਸੀ, ਉਹ ਜੀ ਯਹੂਦੀਆਂ ਤੇ ਬੜੇ ਜ਼ੁਲਮ ਹੁੰਦੇ ਸੀ, ਉਹ ਜਿਹੜੀਆਂ ਫਿਲਮਾਂ ਫੁਲਮਾਈਆਂ ਚੱਲਦੀਆਂ ਨੇਗੀਆਂ, ਉਹ ਐਨੀ ਫਰਾਂਕ ਦੀ ਜਿਵੇਂ ਉਹ ਕਿਤਾਬ ਆ ਵੀ ਇੱਕ ਕੁੜੀ ਦੀ ਡਾਇਰੀ, ਨਹੀਂ, ਉਹ ਸਾਰਾ ਕੁਝ ਜਿਹੜਾ ਇਸ ਮੌਕੇ ਸਾਡੀ ਅੱਖਾਂ ਦੇ ਬਿਲਕੁਲ ਸਾਹਮਣੇ ਆ। ਸੋ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ, ਖਾਸ ਤੌਰ ਤੇ ਸਿੱਖਾਂ ਲਈ ਹੁਣ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਰੱਖਣੀ ਵੀ ਕਾਨੂੰਨਨ ਜੁਰਮ ਬਣਾ ਦਿੱਤਾ ਗਿਆ। ਜਿਹੜਾ ਅਸਾਮ 'ਚ ਪਰਚਾ ਹੋਇਆ, ਇਹੋ ਜਿਹੇ ਪਰਚੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਵਿੱਚ ਜਦੋਂ ਧੜਾ ਧੜ ਇੱਥੇ ਪੰਜਾਬ ਵਿੱਚ ਉਹਨਾਂ ਨੇ ਕੀਤੇ, ਤੇ ਆਪੇ ਹੀ ਭਾਰਤ ਮਾਤਾ ਕੀ ਜੈ ਵਾਲਿਆਂ ਨੂੰ ਚੇਤਾ ਆ ਜਾਊਗਾ ਵੀ ਅਸੀਂ ਕੀ ਗੁਨਾਹ ਕੀਤਾ। ਸੱਚਾਈ ਇਹ ਆ ਕਿ ਜਿਹੜੀ ਗੱਲ ਜਿਨਾਹ ਨੇ ਕਹੀ ਸੀ ਨਾ ਮਾਸਟਰ ਤਾਰਾ ਸਿੰਘ ਨੂੰ ਕਿ ਸਿੱਖੋ ਤੁਹਾਨੂੰ ਉਦਣ ਅਕਲ ਆਊਗੀ ਜਿੱਦਣ ਇਹ ਹੁਕਮਰਾਨ ਹੋਣਗੇ ਤੇ ਤੁਹਾਨੂੰ ਪਤਾ ਲੱਗੂ ਵੀ ਗੁਲਾਮੀ ਕੀ ਹੁੰਦੀ। ਸੋ ਜਿਹੜਾ ਹੁਕਮਰਾਨ ਹੋਣ ਦੀ ਉਹਨਾਂ ਦੇ ਅੰਦਰ ਬਿਮਾਰੀ ਆ, ਇੱਕ ਤਾਂ ਹੁੰਦਾ ਹੁਕਮਰਾਨ ਹੋ ਕੇ ਸਰਬੱਤ ਦਾ ਭਲਾ ਸੋਚਣਾ, ਜਿਵੇਂ ਖਾਲਸਾ ਪੰਥ ਦਾ ਅਸੂਲ ਆ। ਜਦੋਂ ਆਪਣੇ ਕੋਲੇ ਤਾਕਤ ਆਈ, ਮਹਾਰਾਜਾ ਰਣਜੀਤ ਸਿੰਘ ਵੇਲੇ ਸੱਤਾ ਆਈ, ਤਾਕਤ ਆਈ, ਜਾਂ 6 ਰਿਆਸਤਾਂ ਕਾਇਮ ਹੋਈਆਂ, ਆਪਾਂ ਕਿਸੇ ਨੇ ਵੀ ਇਹ ਨਹੀਂ ਹੈਗਾ ਕਿ ਦੂਜੇ ਧਰਮਾਂ ਦੇ ਲੋਕਾਂ ਉੱਤੇ ਜ਼ੁਲਮ ਕਰੋ, ਉਹਨਾਂ ਨੂੰ ਆਪਦੇ ਧਰਮ 'ਚ ਲਿਆਉਣ ਲਈ ਉਹਨਾਂ ਉੱਤੇ ਜ਼ਬਰ ਕਰੋ, ਜਾਂ ਇਹੋ ਜਿਹੇ ਕਾਨੂੰਨ ਬਣਾਓ, ਇਹੋ ਜਿਹੇ ਨਿਯਮ ਬਣਾਓ ਕਿ ਦੂਜੇ ਧਰਮਾਂ ਦੇ ਲੋਕ ਡਰੇ ਰਹਿਣ, ਦਹਿਸ਼ਤ ਵਿੱਚ ਰਹਿਣ ਕਿ ਆਪਣਾ ਸਿੱਖ ਬਣੇ ਬਗੈਰ ਗੁਜ਼ਾਰਾ ਨਹੀਂ। ਉਲਟਾ ਸਾਡੇ ਬੰਦਿਆਂ ਨੇ, ਸਾਡੀ ਕੌਮ ਨੇ ਇਹੋ ਜਿਹਾ ਰਾਜ ਪ੍ਰਬੰਧ, ਇਹੋ ਜਿਹਾ ਮਾਹੌਲ ਸਿਰਜਿਆ ਕਿ ਆਪਦੀ ਮਰਜ਼ੀ ਨਾਲ ਆਪ ਹੀ ਲੋਕ ਸਿੰਘ ਸਾਜਣ ਵੱਲ ਨੂੰ ਵਧਣ। ਤੇ ਇਹਦੇ ਉਲਟ ਜਿਹੜਾ ਹਿੰਦੂ ਤਵੀਆਂ ਦੇ ਹੱਥ 'ਚ ਜਦੋਂ ਤਾਕਤ ਆਈ,
उन्होंने पहला वैसे तो अंदर खाते तो उन्होंने पहला ही सोचा होया सी भी कि इहदे नाल की करना, पर पहला उन्होंने 15-20 साल 30 साल बीबे बालक जे बन के सलीके जे नाल कड्ढे भी ये देखो जी संविधान आ, ये जी डॉक्टर अंबेडकर ने लिखिया जी, देखो किन्नियां वधिया वधिया गल्लां ने, दुनिया भर दे विचों सब तो वधिया गल्लां इस संविधान च ने। तो जिन्ना क लोकां नूं उल्लू बना के इस मुल्क दे संविधान दे पिट्ठू बनाया जा सकदा सी वो बनाया। फिर हौली हौली अड अड मौकों के उत्ते ਜਿਹੜੇ ਸੀਗੇ ਉਹ ਜਿਹੇ ਢੰਗ ਤਰੀਕੇ ਵੀ ਸੰਵਿਧਾਨ ਚ ਸੋਧ ਕਰ ਲੋ, ਐ ਕਰ ਲੋ, ਉਹ ਕਰ ਲੋ, ਕਰਦੇ ਕਰਾਉਂਦੇ ਅੱਜ 2024 ਵਿੱਚ ਇਸ ਮੁਲਕ ਦਾ ਸਾਰਾ ਸਿਸਟਮ ਸਾਰਾ ਨਿਜ਼ਾਮ ਭਗਵੇਂ ਰੰਗ ਚ ਰੰਗਿਆ ਹੋਇਆ। ਜਿਹਨੂੰ ਜਦੋਂ ਜੀ ਕਰਦਾ ਜੋ ਮਰਜ਼ੀ ਕਹਿ ਕੇ ਅੰਦਰ ਸਿੱਟ ਦੋ। ਇੱਕ ਉਹ ਕਿਤਾਬ ਅਸੀਂ ਪੜ੍ਹਦੇ ਹੁੰਦੇ ਸੀ ਐਨੀਮਲ ਫਾਰਮ, ਉਹ ਐਨੀਮਲ ਫਾਰਮ ਵਾਲਾ ਸਾਰਾ ਸਿਸਟਮ ਜਿਹਾ ਇਸ ਮੁਲਕ ਚ ਲਾਗੂ ਹੋਇਆ। ਜੂਤ ਪਤਾਣ ਪੂਰਾ ਰੱਜ ਕੇ ਵਰ ਰਿਹਾ, ਪਰ ਦਿਖਦਾ ਜਾਂ ਮੰਨਦਾ ਉਹ ਨਹੀਂ ਹੈਗਾ। ਜਿਹਨੂੰ ਬਿਮਾਰੀ ਕਸੂਤੀ ਪਈ ਹੋਈ ਆ ਵੀ ਚਾਹੇ ਜਿੰਨੀਆਂ ਮਰਜ਼ੀ ਜੁੱਤੀਆਂ ਮਾਰ ਲਓ, ਅਸੀਂ ਨਹੀਂ ਮੰਨਣਾ ਹੈਗਾ, ਅਸੀਂ ਤਾਂ ਇਹੀ ਕਹਿਣਾ ਜੀ ਇਹ ਇਸ ਦੇਸ਼ ਵਰਗਾ ਕੋਈ ਦੇਸ਼ ਨਹੀਂ। ਸੋ ਜਿਸ ਤਰੀਕੇ ਨਾਲ ਹੁਣ ਅੱਡ ਅੱਡ ਮੁਲਕਾਂ ਦੇ ਵਿੱਚ ਭਾਰਤ ਮਾਤਾ ਦੇ ਬਾਰੇ ਚਰਚਾ ਛਿੜੀ ਹੋਈ ਆ ਕਿ ਉੱਥੇ ਹੋ ਕੀ ਰਿਹਾ, ਇਹਦੇ ਨਾਲ ਹੀ ਸਾਡੀ ਕੌਮ ਆ ਉਹਦਾ ਵੀ ਚਰਚਾ ਸਾਰੇ ਸੰਸਾਰ ਵਿੱਚ ਹੋ ਰਿਹਾ ਕਿ ਸਿੱਖ ਇੱਕ ਇਹੋ ਜਿਹੀ ਕੌਮ ਹੈ ਜਿਨ੍ਹਾਂ ਦਾ ਸਿੱਖ ਹੋਮਲੈਂਡ ਅਗਲਿਆਂ ਨੇ ਦੱਬਿਆ ਹੋਇਆ ਤੇ ਉਹਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੇ ਏਜੰਡੇ ਤਹਿਤ ਬਹੁਤ ਕੁਝ ਕੀਤਾ ਜਾ ਰਿਹਾ। ਇਹਨਾਂ ਦੀ ਸਾਰ ਲੈਣੀ ਚਾਹੀਦੀ, ਪਰ ਇਹ ਚੀਜ਼ ਵਿੱਚ ਸਾਡੀ ਕੌਮ ਇੱਥੇ ਖਦਾ ਖਾ ਰਹੀ ਆ। ਜਿਸ ਤਰੀਕੇ ਨਾਲ ਸਾਨੂੰ ਕੰਮ ਕਰਨਾ ਚਾਹੀਦਾ ਸਾਰੀ ਦੁਨੀਆ ਵਿੱਚ, ਉਵੇਂ ਅਸੀਂ ਨਹੀਂ ਕਰ ਪਾ ਰਹੇ। ਔਰ ਇਸ ਗੱਲ ਦੇ ਲਈ ਸਾਨੂੰ ਇਹ ਲੋਕ ਇੰਡੀਅਨ ਸਟੇਟ ਸਿਸਟਮ ਸਾਰੇ ਸੰਸਾਰ 'ਚ ਬਦਨਾਮ ਕਰਨਾ ਚਾਹੁੰਦਾ, ਨਾਲੇ ਕੁੱਟੋ ਸਿੱਖਾਂ ਨੂੰ ਨਾਲੇ ਬਦਨਾਮ ਕਰੋ। तो साडी ये जिहड़ी हैगी आ नीति होनी चाहिदी आ कि एक पासे तां आपां सारी दुनिया दे विच इंडिया दा वो जुलमी चेहरा बेनकाब करना है, नाल दी नाल असीं ये भी इस गल दा भी ख्याल रखना कि ये जिहड़ा साडा भैड़ा माड़ा ते करूप अक्स बना के सानू बदनाम करना चाहुंदे आ, ओहदा साडे कोले इलाज होवे, असीं दुनिया नूं जिताईए। सो एक एक सिख सारे संसार दे विच आपदी कौम दा अंबैसडर, ये तो भाव ये आ कि कदे भी कोई इहो जी हरकत कोई इहो जी गड़बड़ साडे विदेशां विच जाण वाले भैण भरा कदे ना करन जिहदे नाल आंढ गुआंढ च वसदे लोक होरनां धर्मां कौमां मुल्कां दे ये कहण कि इन्हां नाल जो कुछ इंडिया च हो रहा वधिया हो रहा। उल्टा सानू इहो जिहा माहौल सिरजना पऊ कि हर बंदा साडे बारे सोचे, सानू पुछे कि तुसीं इस इन्ने चंगे लोग हो, तुसीं आपदी मदरलैंड नूं आपदी धरती नूं छड्ड के कित्थे इत्थे क्यों पहुंचे, इस मुल्क च इन्ने औखे हो के तुसीं इत्थे दिन कट्टियां कर रहे हो। ते साडी कौम दा ओह नुमाइंदा ओहनूं दस्से, ओहनूं समझावे कि उत्थे साडा सब कुछ खत्म किया जा रहा, साडा धर्म साडी बोली साडी सिविलाइजेशन हर तरीके नाल ब्राह्मणवाद वल्लों हिंदू तवियां वल्लों खत्म की जा रही है। ਉਹਦੇ ਲਈ ਸਾਡੇ ਕੋਲੇ ਜਿੰਨੀ ਵੱਧ ਜਾਣਕਾਰੀ ਹੋਊਗੀ ਉਨੇ ਹੀ ਅਸੀਂ ਚੰਗੇ ਤਰੀਕੇ ਨਾਲ ਆਪਦਾ ਕੇਸ ਜਿਹੜਾ ਹੈ ਉਹ ਲੋਕਾਂ ਨੂੰ ਸਮਝਾ ਪਾਵਾਂਗੇ। ਇਸ ਲਈ ਸਾਨੂੰ ਸਾਰਿਆਂ ਨੂੰ ਹਰ ਵਕਤ ਚਤੰਨ ਰਹਿਣਾ ਪਊਗਾ, ਸਾਨੂੰ ਹਰ ਵਕਤ ਇਸ ਗੱਲ ਨੂੰ ਧਿਆਨ 'ਚ ਰੱਖਣਾ ਪਊਗਾ ਕਿ ਸਾਡੇ ਸਿਰ ਤੇ ਪੂਰੀ ਕੌਮ ਦੀ ਜ਼ਿੰਮੇਵਾਰੀ ਆ। ਮੈਂ ਇਕੱਲਾ ਨਹੀਂ, ਮੇਰੇ ਰਾਹੀਂ ਮੇਰੀ ਪੂਰੀ ਕੌਮ ਦਾ ਅਕਸ इस दुनिया के सारे लोगों के सामने पेश होना। जिमें असी इथों चाहुंदे आ भी ऐतकी 1984 दे घल्लूघारे अते सिखां दी नस्लकुशी दो 1984 च बड़े हौलनाक जिहड़े साके आ कहर आ जिहड़े वो वापरे आ, एक तां जून 84 एक नवंबर 84। सो इन्हां दोनां दे बारे जे किते अकाल तख्त साहिब तो इस बार अप्रैल महीने दे विच जदों इन्हां दी जथेदार साहिबान दी मीटिंग हुंदी है उहदे विच सद्दा दिता जावे कि इस बार घल्लूघारा दिहाड़ा ते सिख जैनोसाइड जिहड़ा वीक आ हफ्ता है जिहड़ा 1 जून तो 7 जून तक दा, ये दोने सारे संसार दे विच वड्डे पद्धर ते मनाए जाण तां कि सिखां दे उत्ते हो रहे जुल्म दी दास्तान सारे संसार विच जावे ते नाल दी नाल सारी दुनिया दे विच जो साडे हक दे विच हां दा नारा मार रहे ने उन्हां दी गिणती वधे ते उन्हां दी हमायत होर वधे। इहदे लई सानू हुण तो काम करना चाहिदा।
ਉਹ ਸਾਰਾ ਡਾਟਾ, ਉਹ ਸਾਰੀ ਫੋਟੋਗ੍ਰਾਫੀ, ਉਹ ਸਾਰਾ ਜੋ ਬੁੱਚੜਪੁਣਾ ਸਾਡੇ ਉੱਤੇ ਵਾਪਰਿਆ, ਉਹ ਫੋਟੋ ਸਾਰੇ ਸੰਸਾਰ ਨੂੰ ਦਿਖਾਈ ਜਾਵੇ ਕਿ ਆਹ ਦੇਖੋ ਕਿਵੇਂ ਸਾਡੇ ਬੰਬਾਰਮੈਂਟ ਹੋਈ, ਕਿਵੇਂ ਟੈਂਕਾਂ ਤੋਪਾਂ ਨਾਲ ਢਾਹ ਢੇਰੀ ਕਰਨ ਤੋਂ ਬਾਅਦ ਤਿਰੰਗਾ ਝੰਡਾ ਸਾਡੇ ਨਿਸ਼ਾਨ ਸਾਹਿਬ ਪੱਟ ਕੇ ਉੱਥੇ ਇਹਨਾਂ ਨੇ ਲਾਉਣ ਦੀ ਹਿਮਾਕਤ ਕੀਤੀ, ਕਿਵੇਂ ਬੇਦੋਸ਼ੀ ਸੰਗਤ ਨੂੰ ਵੱਧ ਤੋਂ ਵੱਧ ਸਿੱਖਾਂ ਦਾ ਕਤਲ ਕਰਨ ਲਈ ਗੁਰੂ ਅਰਜਨ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਦਿਨ ਚੁਣਿਆ ਗਿਆ। ਇਵੇਂ ਹੀ ਇਹ ਹੁਕਮ ਜਿਹੜਾ ਹੈਗਾ ਹੋਣਾ ਚਾਹੀਦਾ ਹੈ ਕਿ ਜੀ ਜਿਹੜਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਦੁਨੀਆ ਭਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਜਿੱਥੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਵੀ ਨਾਂ ਹੇਠ ਪ੍ਰਕਾਸ਼ ਕੀਤਾ ਹੋਇਆ, ਕਿਉਂਕਿ ਕਿਤੇ ਕੋਈ ਗੁਰਦੁਆਰਾ ਕਹਿ ਰਿਹਾ, ਕਿਤੇ ਕੋਈ ਹੋਰ ਸ਼ਬਦ ਵੀ ਵਰਤਿਆ ਜਾ ਰਿਹਾ। ਚਲੋ ਆਮ ਜਿਹੜਾ ਸ਼ਬਦ ਆ ਗੁਰਦੁਆਰਾ ਸਾਹਿਬ, ਅਸੀਂ ਗੁਰਦੁਆਰਾ ਸ਼ਬਦ ਹੀ ਵਰਤ ਲੈਂਦੇ ਹਾਂ ਵੀ ਦੁਨੀਆ ਭਰ ਦੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ 1 ਜੂਨ ਤੋਂ ਲੈ ਕੇ 7 ਜੂਨ ਦੇ ਵਿਚਾਲੇ ਸੰਗਤਾਂ ਇਕੱਠੀਆਂ ਹੋਣ ਉਸ ਇਲਾਕੇ, ਕਿਉਂਕਿ ਕਿਸੇ ਥਾਂ ਤੇ ਕੋਈ ਦਿਨ ਸੂਤ ਬਹਿੰਦਾ, ਕਿਸੇ ਥਾਂ ਤੇ ਕੋਈ ਸੂਤ ਬਹਿੰਦਾ, ਪਰ ਇੱਕ ਪੂਰਾ ਹਫ਼ਤਾ ਇਸ ਜੂਨ 84 ਨੂੰ ਜਿਹੜਾ ਹੈਗਾ ਸਮਰਪਿਤ ਕੀਤਾ ਜਾਵੇ। ਖਾਸ ਤੌਰ ਦੇ ਉੱਤੇ ਖਾਲਸਾਈ ਪਰਚਮ ਜਿਹੜਾ ਹੈਗਾ ਉਹ ਚਲਾਉਣ ਦਾ ਸੱਦਾ ਦਿੱਤਾ ਜਾਵੇ ਕਿ ਵੈਸੇ ਤਾਂ 1 ਜੂਨ ਤੋਂ ਲੈ ਕੇ 7 ਜੂਨ ਤੱਕ ਸਾਰੇ ਸਿੱਖਾਂ ਨੇ ਆਪਦੇ ਘਰਾਂ, ਕੋਠੀਆਂ ਤੇ ਹੋਰ ਸਾਰਿਆਂ ਦੇ ਉੱਤੇ ਜਿਹੜਾ ਸਿੱਖ ਰਹਿਤ ਮਰਿਆਦਾ 'ਚ 2 ਰੰਗ ਪ੍ਰਵਾਨ ਕੀਤੇ ਹੋਏ ਨੇ ਸਾਡੇ, ਬਸੰਤੀ ਤੇ ਦੂਜਾ ਰੰਗ ਪ੍ਰਵਾਨ ਕੀਤਾ ਹੋਇਆ ਸੁਰਮਈ, ਜਿਹੜਾ ਨੀਲੇ ਜਿਹੇ ਰੰਗ ਦਾ ਨਿਹੰਗ ਸਿੰਘ ਨਿਸ਼ਾਨ ਸਾਹਿਬ ਚਲਾਉਂਦੇ ਆ। ਸੋ ਇਹਨਾਂ ਨਿਸ਼ਾਨ ਸਾਹਿਬਾਂ ਦਾ ਵੈਸੇ ਬਸੰਤੀ ਰੰਗ ਕਈ ਲੋਕ ਨਾ ਜਿਹੜਾ ਹਿੰਦੂ ਕਵੀਆਂ ਦਾ ਭਗਵਾ ਜਾਂ ਕੇਸਰੀ ਜਿਹਾ ਰੰਗ ਆ ਉਹ ਵੀ ਵਰਤੀ ਜਾਂਦੇ ਆ। ਸਾਨੂੰ ਤਾਂ ਬੜੀ ਹੈਰਾਨੀ ਦੀ ਗੱਲ ਆ ਕਿ ਸਾਡੇ ਭਰਾ ਅਸੀਂ ਵੀ ਕਹਿੰਦੇ ਰਹੇ ਬਚਪਨ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ, ਜਿੱਥੇ ਲਹੂ ਸਿੰਘਾਂ ਦਾ ਡੁੱਲੂ ਉੱਥੇ ਨਿਸ਼ਾਨ ਕੇਸਰੀ ਝੁੱਲੂ, ਤੇ ਬੜੀ ਇਹ ਗੱਲ ਕੇਸਰੀ ਨਿਸ਼ਾਨ ਸਾਹਿਬ। ਪਰ ਆ ਪਿੱਛੇ ਜੇ ਅਸੀਂ ਦੇਖਿਆ ਕਿ ਹਿੰਦੂ ਤਵੀਏ ਕਹਿ ਰਹੇ ਨੇ ਕਿ ਹਿੰਦੂ ਤਾਂ ਫਲਾਏਂਗੇ ਕੇਸਰੀਆ ਲਹਿਰਾਏਂਗੇ, ਇੱਥੇ ਅੰਮ੍ਰਿਤਸਰ ਕੰਧਾਂ ਤੇ ਵੀ ਨਾਅਰੇ ਲਿਖੇ ਹੋਏ ਨੇ ਇਹਨਾਂ ਦੇ। ਤੇ ਜੇ ਅਸੀਂ ਸਿੱਖ ਰਹਿਤ ਮਰਿਆਦਾ ਦੇ ਨਜ਼ਰੀਏ ਤੋਂ ਦੇਖੀਏ ਤਾਂ ਉੱਥੇ ਬਸੰਤੀ ਰੰਗ, ਬਸੰਤ ਤੁਸੀਂ ਸੁਣਿਆ ਹੋਣਾ ਇੱਕ ਉਹ ਗਾਣਾ ਜਿਹਾ ਆਇਆ ਸੀ ਸ਼ਹੀਦ ਫਿਲਮ 'ਚ ਸਰਦਾਰ ਭਗਤ ਸਿੰਘ ਬਾਰੇ, ਮੇਰਾ ਰੰਗ ਦੇ ਬਸੰਤੀ ਚੋਲਾ। ਤੋ ਜਿਹੜਾ ਬਸੰਤ ਜਾਂ ਬਸੰਤੀ ਰੰਗ ਆ ਨਾ, ਇਹ ਸ਼ਹਾਦਤ ਦਾ ਰੰਗ ਪ੍ਰਵਾਨ ਕੀਤਾ ਹੋਇਆ ਸੰਸਾਰ ਨੇ। ਸੋ ਸਾਨੂੰ ਚਾਹੀਦਾ ਕਿ ਬਸੰਤੀ ਰੰਗ ਦੇ ਦਸਤਾਰੇ ਸਜਾਈਏ, ਬਸੰਤੀ ਰੰਗ ਦੀਆਂ ਚੁੰਨੀਆਂ ਜਾਂ ਨੀਲਾ ਜਿਹੜਾ ਸੁਰਮਈ ਰੰਗ ਆ। ਤੋ ਸਾਰਾ ਹਫ਼ਤਾ ਜਿਹੜਾ ਹੈਗਾ ਸਾਰੀ ਦੁਨੀਆ ਦੇ ਵਿੱਚ ਜਦੋਂ ਇਹ 2 ਰੰਗਾਂ ਸਾਡੀਆਂ ਕਾਰਾਂ ਤੇ, ਸਾਡੇ ਘਰਾਂ ਤੇ, ਦਫ਼ਤਰਾਂ ਤੇ ਦੁਨੀਆ ਦੇਖੋ ਤਾਂ ਪਤਾ ਲੱਗਣਾ ਚਾਹੀਦਾ ਵੀ ਉਹ ਪੁੱਛਣਗੇ ਵੀ ਕੀ ਹੈ ਤੁਹਾਨੂੰ ਹੋਇਆ ਇਹਨਾਂ ਦਿਨਾਂ 'ਚ, ਤਾਂ ਅਸੀਂ ਦੱਸਾਂਗੇ ਕਿ ਭਾਈ ਸਾਡਾ ਇਹਨਾਂ ਦਿਨਾਂ ਦੇ ਵਿੱਚ 40 ਸਾਲ ਪਹਿਲਾਂ ਕਿਵੇਂ ਸਾਡੇ ਧਰਮ ਸਥਾਨ ਦੇ ਉੱਤੇ ਸਾਡੇ ਸਾਰੇ ਪੰਜਾਬ 'ਚ ਕਰਫਿਊ ਲਾ ਕੇ ਸਾਨੂੰ ਘਰਾਂ 'ਚ ਬੰਦ ਕਰਕੇ ਤੇ ਜੋ ਸਾਡੇ ਤੇ ਜ਼ੁਲਮ ਹੋਇਆ। ਤੋਂ ਜੂਨ 1984 ਨੂੰ ਮੁੱਖ ਰੱਖ ਕੇ ਸਮਾਗਮ ਹੋਣੇ ਚਾਹੀਦੇ ਆ। 1 ਹਫ਼ਤਾ ਇਹਦੇ ਵਿੱਚ ਥਾਂ ਥਾਂ ਤੇ ਸੰਗਤਾਂ ਇਕੱਠੀਆਂ ਹੋਣ, ਨਾਮ ਬਾਣੀ ਦਾ ਜਾਪ ਕਰਨ, ਢਾਡੀ ਵਾਰਾਂ ਚੱਲਣ, ਔਰ ਇਹ ਨਹੀਂ ਵੀ ਕੋਈ ਹੋਰ ਕੁਝ ਸੁਣਾਈ ਚੱਲੋ। ਜਿਵੇਂ ਵੇਲੇ ਦਾ ਰਾਗ, ਕਵੇਲੇ ਦੀਆਂ ਟੱਕਰਾਂ, ਰਾਗ ਇਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਰਾਗੀ, ਢਾਡੀ, ਕਥਾਕਾਰ ਤੇ ਹੋਰ ਸਾਰੇ ਲੋਕ ਜੂਨ 84 ਦੇ ਘੱਲੂ ਘਾਰੇ ਵੱਧ ਤੋਂ ਵੱਧ ਚਰਚਾ ਕਰਨ। ਜੋ ਇਹਨਾਂ ਦਿਨਾਂ ਦੇ ਬਾਰੇ ਇਤਿਹਾਸ ਲਿਟਰੇਚਰ ਛਪਿਆ ਹੋਇਆ, ਜਿਵੇਂ ਇੱਕ ਕਿਤਾਬ ਆ ਸੰਤ ਭਿੰਡਰਾਂ ਵਾਲੇ ਸੰਤਾਂ ਦੇ ਆਖਰੀ 6 ਦਿਨ, ਜਾਂ ਜੂਨ 84 ਦੀ ਪੱਤਰਕਾਰੀ ਨੀਂਹ ਰੱਖੀ ਗਈ, ਹੋਰ ਬੜੀਆਂ ਅਹਿਮ ਕਿਤਾਬਾਂ ਨੇ ਜਿਹੜੀਆਂ ਸਿੱਖ ਸੰਘਰਸ਼ ਨਾਲ ਜਾਂ ਜੂਨ 84 ਨਾਲ ਸੰਬੰਧਿਤ ਨੇ। ਉਹਨਾਂ ਕਿਤਾਬਾਂ ਦੇ ਬਾਰੇ ਚਰਚਾ ਹੋਵੇ, ਸਿੱਖ ਜਿਹੜੇ ਇੰਟੈਲੈਕਚੁਅਲ ਵਿਦਵਾਨ ਨੇ ਉਹ ਇਹਦੇ ਚਰਚਾ ਕਰਨ, ਟੀਵੀ ਚੈਨਲਾਂ ਦੇ ਉੱਤੇ ਗੱਲਾਂ ਹੋਣ। ਤਾਂ ਇੱਕ ਤਾਂ ਇਹਦੀ ਲੋੜ ਹੈ। ਦੂਜਾ, ਨਵੰਬਰ 84 ਬਾਰੇ ਵੀ ਉਦੋਂ ਸੱਦਾ ਦਿੱਤਾ ਜਾਵੇ ਕਿ ਨਵੰਬਰ 84 ਨੂੰ ਸਮੁੱਖ ਰੱਖ ਕੇ 1 ਨਵੰਬਰ ਤੋਂ ਲੈ ਕੇ ਸਾਰਾ ਹਫ਼ਤਾ ਕਾਲੀਆਂ ਦਸਤਾਰਾਂ ਸਜਾਓ, ਕਾਲੀਆਂ ਚੁੰਨੀਆਂ ਲੈਣ ਬੀਬੀਆਂ, ਗੱਡੀਆਂ, ਕੋਠੀਆਂ, ਘਰਾਂ ਕਾਲੇ ਝੰਡੇ ਲਾਓ, ਤੇ ਸਾਰੇ ਸੰਸਾਰ ਦੇ ਵਿੱਚ 1 ਨਵੰਬਰ ਤੋਂ ਲੈ ਕੇ 7 ਨਵੰਬਰ ਤੱਕ ਜਿੱਥੇ ਜਿੱਥੇ ਸਿੱਖ ਜੁੜ ਸਕਦੇ ਆ ਉੱਥੇ ਇਸ ਮਸਲੇ ਉੱਤੇ ਸੈਮੀਨਾਰ ਕਰੋ। ਸਿੱਖਾਂ ਦੀ ਨਸਲਕੁਸ਼ੀ ਬਾਰੇ ਦੂਜੀਆਂ ਕੌਮਾਂ ਧਰਮਾਂ ਦੇ ਲੋਕਾਂ ਨੂੰ ਜਾ ਕੇ ਦੱਸੋ, ਸਟਿੱਕਰ ਛਾਪੋ, ਹਰ ਸੰਭਵ ਤਰੀਕਾ ਵਰਤੋ ਜਿਹਦੇ ਨਾਲ ਦੂਜੀਆਂ ਧਰਮਾਂ ਕੌਮਾਂ ਦੇ ਲੋਕਾਂ ਨੂੰ, ਮਤਲਬ ਕਿ 40ਵੀਂ ਵਰ੍ਹੇਗੰਢ ਨੂੰ ਇੱਕ ਇਹੋ ਜਿਹੀ ਰਿਮਾਰਕੇਬਲ, ਇੱਕ ਇਹੋ ਜਿਹੀ ਚੰਗੀ ਜਿਹੜੀ ਆ ਉਹ ਗੱਲ ਤਰੀਕੇ ਨਾਲ ਲੋਕਾਂ ਦੇ ਖਾਨੇ 'ਚ ਪਾਈ ਜਾਵੇ, ਸਮਝਾਈ ਜਾਵੇ ਕਿ ਜਿਹੜਾ ਸਾਡੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਉਹਦੇ ਪ੍ਰਤੀ ਲੋਕਾਂ ਦੀ, ਔਰ ਇਹ ਵੀ ਨਾਲ ਲੋਕਾਂ 'ਚ ਜਾਵੇ ਕਿ ਇਹ ਤਾਂ ਵਿਚਾਰੇ ਇੰਨੇ
ਜਿਹੜੇ ਹੈਗੇ ਆ ਧੱਕੇ ਦਾ ਸ਼ਿਕਾਰ ਲੋਕ ਨੇ, ਵਿਕਟਮ ਨੇ, ਤੇ ਉਲਟਾ ਇਹਨਾਂ ਨੂੰ ਸਾਰੇ ਸੰਸਾਰ ਵਿੱਚ ਬਦਨਾਮ ਕੀਤਾ ਜਾ ਰਿਹਾ ਏਜੰਸੀਆਂ ਵੱਲੋਂ, ਭਾਰਤ ਦੀਆਂ ਵੱਲੋਂ, ਕਿ ਲਓ ਜੀ ਇਹਨਾਂ ਨੇ ਫਲਾਣੇ ਮੰਦਰ ਦੇ ਉੱਤੇ ਆਹ ਕਰਤਾ, ਦੇਖੋ ਜੀ ਉਹ ਹੋ ਗਿਆ, ਇਹ ਹੋ ਗਿਆ। ਸੋ ਇਸ ਚੀਜ਼ ਨੂੰ ਮੁੱਖ ਰੱਖ ਕੇ ਸਾਡੀ ਬੇਨਤੀ ਆ ਕਿ ਜਿਹੜੇ ਸਰੋਤੇ ਭੈਣ ਭਰਾ ਸਾਡੀ ਸੁਣਦੇ ਆ, ਉਹ ਆਪੋ ਆਪਣੇ ਨੇੜਲੇ ਆਗੂਆਂ ਤੋਂ, ਜਥੇਬੰਦੀਆਂ ਤੋਂ, ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਸ ਗੱਲ ਬਾਰੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਪੱਤਰ ਕਰਵਾਉਣ, ਜ਼ੋਰ ਪਾਇਆ ਜਾਵੇ ਕਿ ਭਾਈ ਵੈਸੇ ਚਲੋ ਬਾਦਲ ਦਲ ਵਾਲਿਆਂ ਤੋਂ ਬਾਹਰ ਨਹੀਂ ਹੋ ਸਕਦੇ ਜਿਹੜੇ ਇਹ ਸਿੰਘ ਸਾਹਿਬਾਨ ਨੇ, ਪਰ ਜੇ ਦੇਖਿਆ ਜਾਵੇ ਇਹਦੇ ਨਾਲ ਕਾਂਗਰਸ ਜੁੜੀ ਹੋਈ ਆ ਜੂਨ 84 ਤੇ ਨਵੰਬਰ 84 ਨਾਲ, ਤੇ ਇਸ ਵੇਲੇ ਜਿਹੜੀ ਬਾਦਲਕਿਆਂ ਦੇ ਨਾਲ ਭਾਜਪਾ ਦੀ ਕਦੇ ਬਣ ਜਾਂਦੀ, ਕਦੇ ਟੁੱਟ ਜਾਂਦੀ ਹੈ ਜਿਹੜੀ ਯਾਰੀ ਆ, ਉਹਨੂੰ ਵੀ ਸ਼ਾਇਦ ਇਹਦਾ ਕੋਈ ਬਾਹਲਾ ਨਹੀਂ ਲੱਗੂਗਾ ਬੀਜੇਪੀ ਵਾਲਿਆਂ ਨੂੰ ਬੁਰਾ, ਜਿਨ੍ਹਾਂ ਦੇ ਕੋਲੇ ਸੱਤਾ, तो बीजेपी भी चाहे भी कांग्रेस का जलूस निकले, पर जे किते ये काम इस बार सिंह साहिबान अप्रैल महीने च सद्दा दे देण तां अप्रैल मई जून, मई सारा विचाले पिया, अप्रैल सारा विचाले पिया, तां सारे संसार दे विच जून 84 दे वड्डे प्रोग्राम अलीकण विच सिरजण विच लोकां नूं, संगतां नूं, आगूआं नूं, प्रबंधकां नूं सौखा रहूगा। उपरंत जिहड़ा नवंबर 84 दा उदों भी फिर जिहड़े मुल्कां दे विच सिख जैनोसाइड नूं मानता दित्ती गई आ, उन्हां दा ओ जिन्हां ने एफर्ट्स कीते साडी इस दुख नूं, इस जुल्म नूं लोकां दे विच मानता दिवाउण लई आपो अपने मुल्कां च, अमेरिका कनेडा च उन्हां नूं सद्दिया जावे, ऑनर की सन्मान किया जाए कि तुसीं साडे लई हां दा नारा मारिया। उपरंत दूजे मुल्कां दे विच भी सरकारां नूं मिल के दस्सिया जावे कि असीं तुहाडे मुल्क च रह रहे हां जी, साडे नाल आ कुछ इस इंडिया दे विच इंडिया वल्लों कीता जा रहा, सानूं बाहरले मुल्कां दे विच भी छड्डिया नहीं जा रहा। सो मैं ये बार बार बेनती करदा चंगा नहीं लगदा, इक्को गल नूं रिपीट करदा, आउण वाले दिनां च आपां इहदे ते होर भी चर्चा गल्लां बातां च करांगे, पर मुख ये हैगा कि अजकी 40वीं वरेगंढ जून 84 दी आ रही है। सो साडा ये फर्ज बनदा कि इस जून 84 ते नवंबर 84 नूं मुख रख के वड्डे प्रोग्राम अलीकण लई अकाल तख्त साहिब तो सानूं सद्दा आवे। दूसरी एक अज बड़ी जिहड़ी पुट्ठी जी गल वापरी है कि प्रदीप कलेर जिहड़ा अयोध्या विच उदों जदों अयोध्या च इन्हां दा राम मंदिर वाला चलदा सी प्रोग्राम, उहदी मूर्ति लाई आ रामचंद्र दी, उदों एक बंदा उत्थे फड़िया गया, देखिया गया, फड़िया तां बाद च दिल्ली कोलों गड़गांव तो, बई जी ये प्रदीप कलेर आ जिन्हें सरसे वाले नाल रल के पंजाब दे विच साडे इष्ट दी गुरु ग्रंथ साहिब जी दे पावन सरूपां दी बुरज जवाहर के तो चोरी, उपरंत बरगाड़ी विच जां होरनां थावां ते बेअदबी दे दोष विच वो बंदा फिर इत्थे गवाही दे गया अदालत विच, अज ओहदी जमानत हो गई। हैरानी दी गल आ, इत्थे बेअंत इहो जिहे सिख भैण भरा साडे जेल੍ਹਾਂ ते रुल रहे ने, जिन्हां उत्ते मामूली जे दोष ने, पर उन्हां नूं जमानतां सरकारां नहीं दे रही, अदालतां नहीं दे रही। ते बेअदबी वर्गे गंभीर अते संवेदनशील ते बड़े इंपोर्टेंट केस विच जिन्हें इस खित्ते दी सियासत नूं बड़ा प्रभावित कीता, बादल दल दी सरकार दी बली लै ली, आम आदमी पार्टी वाले सरकार बना गए, कांग्रेस वाले सरकार बना गए, ते उस जुर्म नाल जुड़े हुए, उस पाप नाल जुड़े हुए प्रदीप कलेर नूं सेकंडां च जमानत मिल गई। सो इहो जिहे जिहड़े दोगलेपन दियां अदालती सिस्टम दियां सारियां गल्लां बातां ने, ਉਹਦੇ ਬਾਰੇ ਸਾਨੂੰ ਇੱਕ ਹੋਰ ਦੇਖਿਆ, ਇੱਥੇ ਇੱਕ ਚਵਾਲ ਦਾ ਸੀ ਨੌਜਵਾਨ ਬਲਵਿੰਦਰ ਸਿੰਘ, ਉਹਨੂੰ ਚੱਕ ਕੇ ਬੁੱਚੜਾ ਨੇ, ਪੁਲਿਸ ਵਾਲਿਆਂ ਨੇ ਚੱਕ ਕੇ ਨਾ ਉਹਦੇ ਟੱਬਰ ਸਮੇਤ ਚੱਕਿਆ ਸੀ, ਬਾਕੀ ਫਿਰ ਉਹਦਾ ਗਾਇਬ ਕਰਤਾ, ਉਹਦੀ ਲਾਸ਼ ਵੀ ਨਹੀਂ ਮੁੜ ਕੇ ਦਿੱਤੀ। ਆ ਪਿਛਲੇ ਦਿਨ ਹੀ 5-4 ਦਿਨ ਹੋਏ ਨੇ, ਅਦਾਲਤ ਨੇ ਉਹਨੂੰ ਬੜੀ ਮਾਮੂਲੀ ਜੀ ਸਜ਼ਾ ਦਿੱਤੀ ਹੈ, ਐਵੇਂ ਪਿਆਰ ਚ ਚਪੇੜ ਜੀ ਮਾਰਨ ਵਾਲੇ ਵੀ 10 ਸਾਲ ਸਜ਼ਾ। हैरानी की गल है, उन्हें एक चक के चंगा भला बंदा गायब करता, और होर भी उन्हें कई इहो जिहे कुत्ते काम कीते बड़े उस टोले ने, वो सारे जिहड़े पुलिस अफसर ने, एक दो विचों DSP मर गया ते SSP मर गया वाली भी विच ओहदी सी गल, पर एक पूरी टीम सी जिहने माझे दे विच जिथे भी गए सिखां दा कतलेआम कीता। हुण जिस कांड दी इह गल हो रही आ, ਉਹਦੇ ਵਿੱਚ ਸ਼ਰੇਆਮ ਇੱਕ ਬਿਲਕੁਲ ਇਨੋਸੈਂਟ ਸਿੱਖ ਨੂੰ ਟੱਬਰ ਸਮੇਤ ਚੱਕ ਕੇ ਤਸ਼ੱਦਦ ਕੀਤਾ, ਉਪਰੰਤ ਉਹ ਬੰਦਾ ਚੱਕ ਕੇ ਗਾਇਬ ਕਰਤਾ। ਤੇ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਾ ਦੇਖ ਕੇ ਪੁਲਿਸ ਵਾਲਾ ਵਾ ਜੱਜ ਨੂੰ, ਉਹੀ ਜੱਜ ਮਨਜੋਤ ਕੌਰ ਜਿਹਨੇ ਸਾਡੇ ਮੇਰੇ ਨਾਲ ਦੇ ਮਿੱਤਰਾਂ ਨੂੰ ਰਵਿੰਦਰਪਾਲ ਸਿੰਘ ਰਵੀ ਮਹਿਣੇ ਤੋਂ ਮੋਗੇ ਨਾਲ ਪਿੰਡ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਿੰਡੋਂ ਭਾਈ ਜਗਦੇਵ ਸਿੰਘ ਤਲਾਣੀਆਂ,
ਤੇ ਹੋਰ ਸਿੰਘਾਂ ਨੂੰ ਬਗੈਰ ਕੋਈ ਹਥਿਆਰ ਨਹੀਂ ਫੜਿਆ, ਕੋਈ ਗੱਲ ਨਹੀਂ ਬਾਤ ਨਹੀਂ, ਚੱਕ ਕੇ ਇਹਨਾਂ ਨੂੰ ਉਮਰ ਕੈਦ ਕਰਤੀ। ਤੇ ਉਸੇ ਜੱਜ ਨੇ ਪੁਲਿਸ ਵਾਲੇ ਨੂੰ 10 ਸਾਲ, ਤੇ ਉਹ ਆਪਾਂ ਨੂੰ ਪਤਾ ਹੀ ਹੈਗਾ ਵੀ ਉਹਨੂੰ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਨੇ ਅਸੈਂਬਲੀ 'ਚ ਮਤਾ ਪਾ ਕੇ ਉਹਨੂੰ ਸਾਫ਼ ਥੋੜੇ ਦਿਨਾਂ ਬਾਅਦੋਂ ਉਹਨੂੰ ਰਿਲੀਜ਼ ਵੀ ਕਰ ਦੇਣਾ, ਉਹਦੀ ਸਜ਼ਾ ਮਾਫ ਹੋ ਜਾਣੀ। ਤੋ ਜਿਹੜਾ ਦੋਗਲਾਪਣ ਮਾ ਸੰਤ ਭਿੰਡਰਾਂ ਵਾਲਿਆਂ ਦੀਆਂ ਅਸੀਂ ਤਕਦੀਰਾਂ ਜਦੋਂ ਸੁਣਨੀਆਂ, ਅੱਜ ਵੀ ਜੇ ਕੋਈ ਚਾਹਵੇ ਤਾਂ YouTube ਤੇ ਪਈਆਂ ਸੁਣ ਲਓ, ਉਹ ਇਹੀ ਕਹਿੰਦੇ ਹੁੰਦੇ ਸੀਗੇ ਵੀ ਭਾਰਤ ਵਿੱਚ 2 ਕਾਨੂੰਨ, ਤੋ ਜਿਨ੍ਹਾਂ ਦੇ ਨਾਲ ਬੀਤਦੀ ਆ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਕਿ ਭਾਰਤ ਮਾਤਾ ਕੀ ਕਰਦੀ ਹੈ, ਪਰ ਬਾਕੀ ਸਾਰਾ ਜਿਹੜਾ ਲਾਣਾ ਜਿਹਾ ਹੈਗਾ ਉਹ ਚੂੰ ਚਾਂ ਜੀ ਕਰਕੇ ਸਾਰੀ ਜਾਂਦਾ। ਖੈਰ, ਬੇਅਦਬੀ ਦੇ ਵਿੱਚ ਪਾਪੀ ਬੰਦਾ ਜਿਹੜਾ ਹੈ ਉਹਨੂੰ ਅੱਜ ਜ਼ਮਾਨਤ ਦੇ ਦਿੱਤੀ ਆ, ਜਦੋਂ ਕਿ ਇਸੇ ਮੁਲਕ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਕੇਸ ਨੇ ਜਿੱਥੇ ਮਾਮੂਲੀ ਜਿਹੇ ਦੋਸ਼ਾਂ ਵਿੱਚ ਬੰਦੇ 7-7 10-10 ਸਾਲ ਤੋਂ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ। ਇੱਥੇ ਇੱਕ ਇਤਿਹਾਸਕ ਅੱਜ ਜਿਹੜੀ ਗੱਲ ਆ ਉਹ ਇਹ ਆ ਕਿ 2 ਅਪ੍ਰੈਲ ਆ, ਤੇ ਇਹਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਇਹ ਦਿਨ ਇਸ ਕਰਕੇ ਵੀ ਇੰਪੋਰਟੈਂਟ ਆ ਕਿ ਇੰਦਰਾ ਨੇ ਅੱਜ ਦੇ ਦਿਨ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦਿੱਤਾ ਸੀ। ਇਹਦੇ ਵਿੱਚ ਫਿਰ ਫੌਜ ਪੁਲਿਸ ਨੂੰ ਖੁੱਲੇ ਅਧਿਕਾਰ ਮਿਲ ਗਏ, ਤੇ ਅਪ੍ਰੈਲ ਦੇ ਵਿੱਚ ਇਹ ਜਦੋਂ ਘਟਨਾਕ੍ਰਮ ਵਾਪਰਿਆ, ਇਹਦੇ ਬੜੇ ਆਉਣ ਵਾਲੇ ਦਿਨਾਂ ਦੇ ਵਿੱਚ ਜੂਨ 84 ਤੱਕ ਦਾ ਮਾਹੌਲ ਸਿਰਜਣ ਲਈ ਇਹ ਕੰਮ ਕੀਤਾ ਸੀਗਾ, ਕਿਉਂਕਿ ਇਦੋਂ ਪਹਿਲਾਂ ਹੀ ਜਿਹੜਾ ਸੀਗਾ ਚਕਰਾਤਾ ਦੇ ਵਿੱਚ ਦੇਹਰਾਦੂਨ ਦੇ ਇਲਾਕੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਅਗਲੇ ਤਿਆਰੀਆਂ ਕਰ ਰਹੇ ਸੀਗੇ ਵੀ ਆਪਾਂ ਉੱਥੇ ਅਟੈਕ ਕਰਨਾ। ਤੋ ਅਟੈਕ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਉਹ ਬੇਸ਼ੱਕ ਜੂਨ ਮਹੀਨੇ 'ਚ ਕੀਤਾ, ਪਰ ਜਿਹੜੀ ਇਹ ਤਿਆਰੀ ਸੀ ਕਿ ਇੱਥੇ ਗੜਬੜ ਵਾਲਾ ਇਲਾਕਾ ਕਰਾਰ ਦੇਣਾ, ਉਹ ਅੱਜ ਦੇ ਦਿਨ ਹੋਇਆ ਸੀ। ਦੂਜਾ ਜਿਹੜਾ ਸੀਗਾ ਇਹਨਾਂ ਅੱਜ ਦੇ ਦਿਨ ਹੀ ਇੱਕ ਹੋਰ ਦੁਸ਼ਟ ਸੀਗਾ ਹਰਬੰਸ ਲਾਲ ਖੰਨਾ, ਉਹਦਾ ਸੋਧਾ ਲੱਗਿਆ ਸੀ। ਹਰਬੰਸ ਲਾਲ ਖੰਨਾ, ਮੈਂ ਆ ਸਰਦਾਰ ਮਹਿੰਦਰ ਸਿੰਘ ਪੱਤਰਕਾਰ ਵਾਲੀ ਕਿਤਾਬ ਤੇ ਸਰਦਾਰ ਜਸਪਾਲ ਸਿੰਘ ਸਿੱਧੂ ਵਾਲੀ ਕਿਤਾਬ ਤੇ ਹੋਰ ਸਾਰੇ ਜਿਹੜੇ ਆਈ ਵਿਟਨੈਸ ਨੇ, ਇਹ ਮੌਕੇ ਦੇ ਗਵਾਹ ਨੇ ਬੰਦੇ, ਇਹਨਾਂ ਨੇ ਜੋ ਕੁਝ ਲਿਖਿਆ ਬਈ ਜਿਹੜਾ ਫਰਵਰੀ 1984 ਦੇ ਵਿੱਚ 14 ਫਰਵਰੀ ਤੋਂ 19 ਫਰਵਰੀ ਤੱਕ ਇੰਦਰਾ ਗਾਂਧੀ ਅਤੇ ਅਕਾਲੀ ਲੀਡਰਾਂ ਦੇ ਵਿਚਾਲੇ ਇੱਕ ਗੱਲਬਾਤ ਜਿਹੜੀ ਸੀਗੀ ਉਹਦਾ ਸਿਲਸਿਲਾ ਚੱਲਿਆ। ਉਹਦੇ ਬਿਲਕੁਲ ਪੈਰਲਲ ਸਾਰੇ ਉੱਤਰੀ ਭਾਰਤ ਵਿੱਚ, ਪੰਜਾਬ ਹਰਿਆਣਾ ਵਗੈਰਾ ਵਿੱਚ ਹਿੰਦੂ ਫਾਸਿਸਟਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਭਾਰੀ ਜਿਹੜੀ ਹੁੱਲੜਬਾਜ਼ੀ ਕੀਤੀ, ਸਿੱਖਾਂ ਦੀਆਂ ਦੁਕਾਨਾਂ ਨੂੰ ਸਾੜਿਆ। ਪਾਣੀਪਤ, ਯਮੁਨਾ ਨਗਰ ਤੇ ਹੋਰਨਾਂ ਥਾਵਾਂ ਦੇ ਉੱਤੇ 9 ਸਿੱਖ ਸਾਰੇ ਹਰਿਆਣੇ 'ਚ ਉਦੋਂ ਕਤਲ ਹੋਏ, ਤੇ ਪੰਜਾਬ ਸਮੇਤ ਇਹ ਸਾਰੇ ਇਲਾਕੇ 'ਚ ਕਰਫਿਊ ਲਾਇਆ ਗਿਆ। ਤੋ ਇਸ ਤਰੀਕੇ ਨਾਲ ਜਿਹੜਾ ਸਿੱਖਾਂ ਦੇ ਉੱਤੇ ਜ਼ਬਰ ਜ਼ੁਲਮ ਹੋ ਰਿਹਾ ਸੀ, ਇਸ ਸਾਰੇ ਸਮੇਂ ਦੌਰਾਨ ਹੀ ਇੱਥੇ 14 ਫਰਵਰੀ ਨੂੰ ਜਿਹੜੀ ਸੀਗੀ ਹਿੰਦੂ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਬੰਦ ਵਾਂਗੂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਤੇ ਧੱਕੇ ਨਾਲ ਨਸ਼ਿਆਂ ਨਾਲ ਰੱਜੇ ਹੋਏ ਤੇ ਬੀੜੀਆਂ ਸੈਕਟ, ਇਹ ਉਹੀ ਟੋਲਾ ਜਿਹੜਾ ਹਰਬੰਸ ਲਾਲ ਖੰਨੇ ਹੋਣੀ ਆ, ਲక్ష్ਮੀ ਕਾਂਤਾ ਚਾਵਲਾ ਤੇ ਬਲਦੇਵ ਪ੍ਰਕਾਸ਼ ਚਾਵਲਾ, ਹੋਰ ਕਈ ਸੀਗੇ, ਇਹ ਸਾਰੇ ਉਹ ਭਗਵਾਂ ਬ੍ਰਿਗੇਡ ਹਿੰਦੂ ਕੱਟੜਵਾਦੀ ਜਿਨ੍ਹਾਂ ਦੀ ਬਾਅਦ ਆਪਣੇ ਬਾਦਲ ਸਾਹਿਬ ਉਹਨਾਂ ਨਾਲ ਯਾਰੀ ਰਹੀ ਆ, ਬਾਦਲ ਪਰਿਵਾਰ ਨਾਲ, ਬਾਦਲ ਦਲ ਨਾਲ, ਇਹ ਉਹੀ ਸਾਰਾ ਟੋਲਾ ਹੈ। ਉਹ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਫੋਟੋ ਜਿਹੜੀ ਵਾਜਪਾਈ ਤੇ ਅਡਵਾਨੀ ਹੁਣੀ ਤੁਰੇ ਫਿਰਦੇ ਆ ਵੀ ਪੰਜਾਬ ਦੇ ਵਿੱਚ ਫੌਜ ਲਾਈ ਜਾਵੇ, ਤੇ ਉਹ ਕਿਤਾਬ 'ਚ ਵੀ ਲਿਖ ਕੇ ਗਿਆ ਅਡਵਾਨੀ, ਜਿਹਨੂੰ ਭਾਰਤ ਰਤਨ ਮਿਲਿਆ, ਬਈ ਜੀ ਇਹ ਤਾਂ ਇੰਦਰਾ ਤਾਂ ਕਰਦੀ ਨਹੀਂ ਸੀਗੀ, ਅਸੀਂ ਜ਼ੋਰ ਪਵਾ ਕੇ ਕਰਾਇਆ, ਇਹ ਕਿੱਥੇ ਸੀ, ਉਹ ਤਾਂ ਸੰਤ ਭਿੰਡਰਾਂ ਵਾਲਿਆਂ ਬਾਰੇ ਵੀ ਬਹੁਤ ਮਾੜੇ ਸ਼ਬਦ ਵਰਤੇ ਆ, ਤੇ ਇੰਦਰਾ ਨੂੰ ਕਹਿੰਦਾ ਦੁਰਗਾ ਵੈਤ। ਤੋ ਜਿਹੜਾ ਕੁਝ ਭਗਵੇਂ ਬ੍ਰਿਗੇਡ ਨੇ ਉਦੋਂ ਕੀਤਾ, ਉਹਦੇ ਵਿੱਚ ਇੱਕ ਕੰਮ ਇਹ ਹੋਇਆ ਕਿ 1981 ਵਿੱਚ ਸਿੱਖ ਕੌਮ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੀ ਮੰਗ ਉਠਾਈ ਸੀ। ਉਹਦੇ ਵਿੱਚ ਇਹ ਸੀ ਵੀ 31 ਜਿਹੜੀ ਸੀਗੀ ਮਈ 31 ਮਈ ਨੂੰ ਇੱਥੇ ਸ਼ਹਿਰ 'ਚ ਪ੍ਰੋਗਰਾਮ ਕਰਨਾ ਸੀ, ਪਰ ਉਦੋਂ ਪਹਿਲਾਂ ਹੀ 2 ਦਿਨ ਪਹਿਲਾਂ ਲਾਲਿਆਂ ਨੇ ਇਕੱਠੇ ਹੋ ਕੇ ਇੱਥੇ ਆਰੀਆ ਸਮਾਜ ਮੰਦਿਰ ਦੇ ਕੋਲੇ ਇਕੱਠ ਰੱਖਿਆ, ਤੇ ਵਰਿੰਦਰ ਜਿਹੜਾ ਕਿ ਇੱਕ ਬੇਕਾਰ ਜਿਹੇ ਅਖਬਾਰ ਦਾ ਜਲੰਧਰ ਤੋਂ ਪ੍ਰਤਾਪ ਅਖਬਾਰ ਸੀ, ਉਹਦਾ ਉਹ ਸੀਗਾ, ਉਹ ਆਏ ਤੇ ਹੋਰ ਸਾਰਿਆਂ ਨੇ ਇਕੱਠੇ ਹੋ ਕੇ ਇਹੋ ਜਿਹਾ ਮਾਹੌਲ ਬਣਾਇਆ ਵੀ ਸ਼ਹਿਰ ਦੇ ਵਿੱਚ ਬਹੁਤ ਭਾਰੀ ਹੁੱਲੜਬਾਜ਼ੀ ਵਾਲਾ, ਸਿੱਖਾਂ ਨੂੰ ਟਾਰਗੇਟ ਕਰਨ ਵਾਲਾ, ਉਦੋਂ ਤਾਂ ਹਜੇ ਕੋਈ ਬਹੁਤ ਵੱਡਾ ਇੱਥੇ ਮਾਹੌਲ 'ਚ ਹੈ ਹੀ ਨਹੀਂ ਸੀਗਾ, ਤੇ ਬਹੁਤ ਉਦੋਂ ਮਾੜਾ ਉਹਨਾਂ ਨੇ ਉਦੋਂ ਕੀਤਾ ਸੀ। ਕਿਰਪਾਨਾਂ ਦੇ ਨੋਕਾਂ ਤੇ ਤਰਸ਼ੋਲਾਂ ਦੇ ਉੱਤੇ ਨਾ ਬੀੜੀਆਂ ਸਿਗਰਟਾਂ ਬੰਨ ਕੇ, बीड़ी सिगरेट पिएंगे हम शान से जिएंगे, कंगा कड़ा कृपान धक देंगे पाकिस्तान, ऊड़ा ईड़ी नहीं पढ़ेंगे, जूड़ा जीड़ी काट धरेंगे। इदां दे बड़े गंदे भैड़े
ਵਹਿਸ਼ੀ ਕਿਸਮ ਦੇ ਨਾਅਰੇ ਆ ਜਿਹੜੇ ਉਹ ਇੱਥੇ ਲਾ ਰਹੇ ਸੀਗੇ ਕਿ ਜਿਹੜੇ ਸਿੱਖਾਂ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਚਾਹੀਦਾ ਨਾ, ਉਹ ਇੱਥੋਂ ਤੱਤਰ ਹੋ ਜਾਣ, ਪਾਕਿਸਤਾਨ ਭੱਜ ਜਾਣ, ਅਸੀਂ ਤਾਂ ਇੱਥੇ ਐਂ ਕਰਾਂਗੇ। ਉਸ ਮਾਹੌਲ ਦੇ ਵਿੱਚ ਜਿਹੜਾ ਹਰਬੰਸ ਲਾਲ ਖੰਨਾ ਸੀ ਉਹ ਬਹੁਤ ਜ਼ਿਆਦਾ ਅਗਰੈਸਿਵ ਹੋ ਕੇ ਬਹੁਤ ਜ਼ਿਆਦਾ ਹੁੱਲੜਬਾਜ਼ੀ ਕਰਵਾ ਰਿਹਾ ਸੀ, ਲੋਕਾਂ ਨੂੰ ਉਕਸਾ ਰਿਹਾ ਸੀ। ਤੇ ਉਹਦੀ ਉਸੇ ਹੁੱਲੜਬਾਜ਼ੀ ਵਾਲੀ ਬਿਰਤੀ ਨੇ ਅਗਲੇ 3 ਸਾਲ 1981, 82, 83, 84 ਤੱਕ ਬਹੁਤ ਜ਼ਿਆਦਾ ਹੋਰ ਤਿੱਖਾ ਹੋ ਗਿਆ। ਸੋ ਜਦੋਂ 14 ਫਰਵਰੀ ਨੂੰ ਉਹ ਇੱਥੇ ਇਹ ਬੰਦ ਵਾਲੇ ਦਿਨ ਹਿੰਦੂਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿੱਚ ਹੁੱਲੜਬਾਜ਼ੀ ਕਰਦਾ ਫਿਰਦਾ ਸੀ, ਤਾਂ ਅਮਰਿੰਦਰ ਸਿੰਘ ਪੱਤਰਕਾਰ ਤੇ ਜਸਪਾਲ ਸਿੰਘ ਸਿੱਧੂ ਤੇ ਹੋਰ ਕੁਝ ਪੱਤਰਕਾਰ ਸਕੂਟਰ ਦੇ ਉੱਤੇ ਸ਼ਹਿਰ ਦੇ ਵਿੱਚ ਦੇਖਦੇ ਆ ਵੀ ਪੁਤਲੀ ਘਰ ਵਾਲੇ ਪਾਸਿਓਂ ਰੇਲਵੇ ਸਟੇਸ਼ਨ ਨੂੰ ਇੱਕ ਬਹੁਤ ਵੱਡਾ ਹਜੂਮ ਆ ਰਿਹਾ, ਜਿਹਦੇ ਵਿੱਚ ਕਾਂਗਰਸ ਦਾ MLA ਸੇਵਾ ਰਾਮ ਅਰੋੜਾ ਤੇ ਹੋਰ ਬਹੁਤ ਸਾਰੇ ਜਿਹੜੇ ਸ਼ਹਿਰ ਦੇ ਮੋਹਰੀ ਹਿੰਦੂ ਲੀਡਰ ਨੇ ਇਹ ਸੀਗੇ। ਤੇ ਇਹ ਸਾਰੇ ਕਿਉਂਕਿ ਇੱਥੇ MLA MP ਜਾਂ ਹੋਰ ਪੱਤਰਕਾਰ ਤਾਂ ਜਾਣਦੇ ਪਛਾਣਦੇ ਹੀ ਆ ਵੀ ਕੌਣ ਕੌਣ ਆ, ਤੇ ਇਹ ਸਾਰੇ ਨਾਅਰੇ ਮਾਰਦੇ ਹੋਏ ਬਹੁਤ ਐਂਟੀ ਸਿੱਖ ਨਫ਼ਰਤ ਨਾਲ ਇਹ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਆ ਇੱਥੇ ਰੇਲਵੇ ਸਟੇਸ਼ਨ ਤੇ ਲੱਗਿਆ ਹੋਇਆ ਉਹਦੇ ਵੱਲ ਨੂੰ ਵਧੇ ਤੇ ਉਹਨੂੰ ਡਾਂਗਾਂ ਸੋਟਿਆਂ ਨਾਲ ਭੰਨਣ ਲੱਗ ਗਏ। ਤੇ ਹਰਬੰਸ ਲਾਲ ਖੰਨੇ ਦੀ ਕਮਾਂਡ ਹੇਠ ਇਹ ਸਾਰਾ ਕੁਝ ਜਦੋਂ ਹੋ ਰਿਹਾ ਸੀ, ਉਦੋਂ ਪੱਤਰਕਾਰ ਮਹਿੰਦਰ ਸਿੰਘ ਤੇ ਇਹ ਜਸਪਾਲ ਸਿੰਘ ਸਿੱਧੂ ਤੇ ਹੋਰ ਪੱਤਰਕਾਰ ਇਹ ਸਾਰਾ ਜਿਵੇਂ ਕਵਰੇਜ ਕਰਨ ਲਈ ਉੱਥੇ ਖੜੇ ਸੀ। ਤੇ ਇਹਨਾਂ ਨੇ ਇਹ ਵੀ ਲਿਖਿਆ ਵੀ ਇੱਕ ਜਿਹੜਾ ਸਾਡਾ ਇੱਥੇ ਬੰਦਾ ਸੀ ਮਨੋਹਰ ਲਾਲ, ਉਹਨੂੰ ਵੀ ਅਸੀਂ ਦੇਖਿਆ ਤੇ ਉਹ ਸਾਡੇ ਅਖਬਾਰਾਂ ਦੀ ਡਾਕ ਲੈ ਕੇ ਜਾਂਦਾ ਹੁੰਦਾ ਸੀ ਜਲੰਧਰ। ਉਹ ਬੜਾ ਸ਼ਰਮਿੰਦਾ ਜਿਹਾ ਹੋਇਆ ਵੀ ਮੈਨੂੰ ਇਹਨਾਂ ਨੇ ਦੇਖ ਲਿਆ ਇੱਥੇ ਕਰਦਿਆਂ ਨੂੰ। ਬਾਅਦ ਚ ਪਰ ਉਹਨੂੰ ਪੰਜਾਬ ਕੇਸਰੀ ਗਰੁੱਪ ਨੇ ਪੱਤਰਕਾਰ ਬਣਾ ਲਏ ਸੀ ਆਪਦਾ। ਤੋਂ ਕਾਂਗਰਸ ਦੇ ਲੋਕਲ ਲੀਡਰਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਲਾਲ ਖੰਨਾ ਤੇ ਹੋਰ ਇਹ ਸਾਰੇ ਬੰਦਿਆਂ ਨੂੰ ਪੁਲਿਸ ਨੇ ਫੜਿਆ ਵੀ, ਪਰ ਸਾਰਿਆਂ ਨੂੰ 15-20 ਮਿੰਟ ਬਾਅਦ ਛੱਡਤਾ ਸੀਗਾ। ਸੋ 200 ਤੋਂ ਵੱਧ ਇਹ ਹਿੰਦੂ ਕੱਟੜਪੰਥੀਆਂ ਨੇ ਉਸ ਮੌਕੇ ਸ਼ਹਿਰ ਦੇ ਵਿੱਚ ਫਿਰਕਾ ਪ੍ਰਸਤੀ ਦਾ ਨੰਗਾ ਨਾਚ ਨੱਚਿਆ ਸੀ, ਜਿਹੜਾ 14 ਫਰਵਰੀ ਨੂੰ 1984। ਸੋ ਇਸ ਗੱਲ ਦਾ ਬੜਾ ਸਿੱਖ ਮਨਾਂ 'ਚ ਗੁੱਸਾ ਸੀ ਤੇ ਇਹ ਵੀ ਉਹਦੀਆਂ ਪਹਿਲਾਂ ਵੀ ਕਰਤੂਤਾਂ ਇਹੋ ਜਿਹੀਆਂ ਸੀਗੀਆਂ। ਸੋ ਇਸ ਕਰਕੇ 2 ਅਪ੍ਰੈਲ 1984 ਨੂੰ 2 ਸਿੱਖ ਨੌਜਵਾਨਾਂ ਨੇ ਡਾਕਟਰ ਹਰਬੰਸ ਲਾਲ ਖੰਨੇ ਨੂੰ ਜਿਹੜਾ ਉਹਦੀ ਦੁਕਾਨ ਸੀਗੀ ਇੱਥੇ ਗੁਰੂ ਤੇਗ ਬਹਾਦਰ ਹਸਪੀਟਲ ਸ਼ਹਿਰ ਦੇ ਵਿੱਚ ਉੱਥੇ ਉਹਨੂੰ ਗੋਲੀ ਮਾਰਤੀ। ਉਹਦਾ ਮੈਡੀਕਲ ਸ਼ਾਪ ਸੀਗੀ, ਉਹ ਜਿਵੇਂ ਢਾਡੀ ਗਾਉਂਦੇ ਹੁੰਦੇ ਆ ਮੈਡੀਕਲ ਸਟੋਰ 'ਚ ਢਾਹ ਲਿਆ ਖੰਨਾ ਬਾਡੀ ਗਾਰਡਸ ਨੇ। ਕਹਿੰਦੇ ਆ ਵੀ 2 ਸਿੱਖ ਨੌਜਵਾਨ ਉੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਦਵਾਈ ਲੈਣੀ ਆ, ਤੇ ਡਾਕਟਰ ਖੰਨੇ ਨੇ ਕਿਹਾ ਵੀ ਮਤਲਬ ਕੀ ਪ੍ਰੋਬਲਮ ਆ ਜਾਂ ਕੀ ਆ। ਉਹ ਕਹਿੰਦੇ ਜੀ ਕੋਈ ਇਹੋ ਜਿਹੀ ਦਵਾਈ ਦਿਓ ਜਿਹੜੀ ਖਾਵੇ ਤਾਂ ਡਾਕਟਰ ਪਰ ਆਰਾਮ ਸਾਨੂੰ ਆ ਜੇ। ਉਹ ਕਹਿੰਦਾ ਵੀ ਸਾਡੇ ਕੋਲੇ ਤਾਂ ਇਹੋ ਜਿਹੀ ਕੋਈ ਦਵਾਈ ਨਹੀਂ ਹੁੰਦੀ। ਤਾਂ ਫਿਰ ਉਹ ਕਹਿੰਦਾ ਵੀ ਦਵਾਈ ਸਾਡੇ ਕੋਲੇ ਹੈਗੀ ਆ, ਤੇ ਕੱਢ ਕੇ ਉਹਨਾਂ ਨੇ ਉਹਨੂੰ ਗੋਲੀ ਮਾਰਤੀ। ਤੋਂ ਹਰਬੰਸ ਲਾਲ ਖੰਨੇ ਦੇ ਮਾਰੇ ਜਾਣ ਤੋਂ ਬਾਅਦ ਵਿੱਚ ਸ਼ਹਿਰ ਦੇ ਵਿੱਚ ਬਹੁਤ ਵੱਡਾ ਫਿਰਕੂ ਹਜੂਮ ਜਿਹੜਾ ਸੀਗਾ ਉਹਨੇ ਸਾਰੇ ਸ਼ਹਿਰ ਵਿੱਚ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ, ਜਿਹਦੀ ਕਰਕੇ ਥਾਂ ਦੇ ਉੱਤੇ ਕਰਫਿਊ ਲਾਉਣਾ ਪਿਆ। ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਵਿੱਚ ਜਿਹੜਾ ਹੜਤਾਲ ਹੋ ਗਈ, ਬੰਦ ਦਾ ਸੱਦਾ ਹੋਇਆ, CRP ਲਾ ਦਿੱਤੀ ਗਈ। ਸੋ ਜਦੋਂ 3 ਅਪ੍ਰੈਲ ਨੂੰ ਖੰਨੇ ਦੀ ਹਰਬੰਸ ਲਾਲ ਖੰਨੇ ਦੀ ਡੈੱਡ ਬੋਡੀ ਨੂੰ ਸ਼ਮਸ਼ਾਨ ਘਾਟ ਵੱਲ ਲੈ ਕੇ ਗਏ, ਥਾਂ ਦੇ ਉੱਤੇ ਸਿੱਖਾਂ ਉੱਤੇ ਵਹਿਸ਼ੀ ਹਮਲੇ ਕੀਤੇ ਗਏ। 8 ਸਿੱਖ ਜਿਹੜੇ ਸੀਗੇ ਉਹ ਉਸ ਮੌਕੇ ਜਦੋਂ ਤਾਂ ਹਿੰਦੂ ਕੱਟੜਪੰਥੀ ਅਟੈਕ ਕਰ ਰਹੇ ਸੀ, ਉਸ ਮੌਕੇ ਇਹ ਦੜ ਵੱਟ ਕੇ ਬੈਠੀ ਰਹੀ CRP। ਪਰ ਜਦੋਂ ਸਿੱਖਾਂ ਨੇ ਰਿਐਕਟ ਕੀਤਾ ਵੀ ਤੁਸੀਂ ਸਾਡੇ ਨਿਗਦੇ ਕਰਦਿਆਂ ਉੱਤੇ ਇੱਟਾਂ ਰੋੜੇ ਮਾਰਦੇ ਹੋ, ਤਾਂ ਉਹਨਾਂ ਨੇ ਗੋਲੀਆਂ ਚਲਾ ਕੇ 8 ਸਿੱਖ ਜਿਹੜੇ ਸੀਗੇ ਉਹ ਕਤਲ ਕਰ ਦਿੱਤੇ। ਕਹਿਣ ਤੋਂ ਭਾਵ ਇਹ ਕਿ ਜਿਹੜਾ ਇਹ ਇਤਿਹਾਸ ਆ ਸਾਡਾ ਇਹਨਾਂ ਦਿਨਾਂ ਦਾ, ਇਹ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਵੀ ਪਊ, ਸੁਣਾਉਣਾ ਵੀ ਪਊ ਕਿ ਭਾਈ ਜਿਹੜਾ ਆਪਣੇ ਉੱਤੇ ਇਹ ਗੱਲ ਚੱਲਦੀ ਆ ਕਿ ਖਾਲਿਸਤਾਨ, ਆਪਾਂ ਤਾਂ ਜਾਨੋ ਪਿਆਰੇ ਗੁਰਧਾਮ ਤੇ ਬਹੁਤ ਕੁਝ ਛੱਡ ਕੇ ਇਸ ਮੁਲਕ ਵਿੱਚ ਰਹਿਣ ਲਈ ਆ ਗਏ ਸੀ, ਪਰ ਅਗਲਿਆਂ ਨੇ ਸਾਨੂੰ ਪਹਿਲੇ ਦਿਨ ਤੋਂ ਹੀ ਸਿੱਖਾਂ ਨੂੰ ਜਰੈਮ ਪੇਸ਼ਾ ਮੰਨ ਕੇ ਉਸ ਤੋਂ ਬਾਅਦ ਸਾਡੇ ਧਾਰਮਿਕ ਸਥਾਨਾਂ ਨੂੰ, ਸਾਡੇ ਧਾਰਮਿਕ ਵਿਸ਼ਵਾਸਾਂ ਨੂੰ ਤੇ ਸਾਡੇ ਸਭ ਕੁਝ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ, ਉਹਦੇ ਵਿੱਚ ਸਾਡੀ ਬੋਲੀ ਨੂੰ ਮਾਰਨ ਦਾ, ਸਾਡੇ ਸਿਵਲਾਈਜੇਸ਼ਨ ਨੂੰ ਰੋਲਣ ਦਾ
ਜੋ ਉਹਨਾਂ ਦਾ ਏਜੰਡਾ, ਉਹਦੇ ਕਰਕੇ ਸਾਡੇ ਕੋਲ ਕੋਈ ਅਲਟਰਨੇਟਿਵ, ਕੋਈ ਸਾਡੇ ਕੋਲੇ ਬਚਾਅ ਦਾ ਪੱਖ ਨਹੀਂ ਰਿਹਾ। ਸੋ ਇੱਕ ਸਪਸ਼ਟ ਵਾਲੀ ਗੱਲ ਹੈ ਕਿ ਜੇ ਸਿੱਖਾਂ ਨੇ ਆਪਦਾ ਮੁਲਕ ਨਾ ਲਿਆ ਤਾਂ ਫਾਸੀ ਕਾਨੂੰਨਾਂ ਦੇ ਤਹਿਤ ਜਿਹੜੇ ਵੀ ਸਿੱਖ ਪੰਥ ਦੀ, ਕੌਮ ਦੀ, ਧਰਮ ਦੀ ਗੱਲ ਕਰਦੇ ਆ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟ ਕੇ ਉਮਰ ਕੈਦਾਂ ਕਰ ਦਿੱਤੀਆਂ ਜਾਣਗੀਆਂ। ਬਾਕੀ ਜਿਹੜਾ ਭਾਈਚਾਰਾ ਹੁੰਦਾ ਉਹ, ਕਿਉਂਕਿ ਹਰ ਕੌਮ ਦੇ ਵਿੱਚ ਇੱਕ ਬਹੁਤ ਸੀਮਤ ਜਿਹੀ ਗਿਣਤੀ ਹੁੰਦੀ ਆ ਜਿਨ੍ਹਾਂ ਨੇ ਲੜਨਾ ਮਰਨਾ ਹੁੰਦਾ, ਬਾਕੀਆਂ ਦੀ ਸਪੋਰਟ ਹੁੰਦੀ। 1984 ਤੋਂ ਬਾਅਦ ਵੀ ਅਸੀਂ ਦੇਖਿਆ ਸਾਰੀ ਕੌਮ ਨੇ ਥੋੜ੍ਹੀਆਂ ਅਸਾਲਟਾਂ ਚੱਕ ਲਈਆਂ ਸੀ, ਇੱਕ ਬਹੁਤ ਘੱਟ ਗਿਣਤੀ ਹਿੱਸਾ ਹੁੰਦਾ, ਬਾਕੀਆਂ ਦੀ ਹਮਾਇਤ ਹੁੰਦੀ ਹੈ। ਤੇ ਇਵੇਂ ਹੀ ਸਾਰੀਆਂ ਦੁਨੀਆ ਭਰ ਦੀਆਂ ਕੌਮਾਂ ਦੇ ਸੰਘਰਸ਼ ਚੱਲਦੇ ਆ। ਪਰ ਸਾਡੀ ਕੌਮ ਇਸ ਗੱਲੋਂ ਇਸ ਮੌਕੇ ਉੱਕ ਰਹੀ ਆ। ਸਾਨੂੰ ਇਸ ਗੰਭੀਰਤਾ ਨਾਲ ਸਮਝਣ ਦੀ ਲੋੜ ਆ ਕਿ ਅਸੀਂ ਸਾਰੇ ਸੰਸਾਰ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ, ਸਿੱਖਾਂ ਦੇ ਕਤਲੇਆਮ ਦਾ, ਸਿੱਖਾਂ ਦੀ ਨਸਲਕੁਸ਼ੀ ਦਾ ਪੱਖ ਆ ਜਿਹੜਾ, ਉਹ ਸਾਰੇ ਸੰਸਾਰ ਨੂੰ ਦੱਸੀਏ। ਕਿਵੇਂ ਸਾਡੇ ਪਾਣੀ ਲੁੱਟੇ ਜਾ ਰਹੇ ਆ, ਕਿਵੇਂ ਸਾਡੀ ਰਾਜਧਾਨੀ ਖੋਹਲੀ, ਕਿਵੇਂ ਸਾਡੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ, ਕਿਵੇਂ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਹੇ, ਕਿਵੇਂ ਦਰਬਾਰ ਸਾਹਿਬ ਤੇ ਹਮਲਾ, ਕਿਵੇਂ ਸਿੱਖਾਂ ਦਾ ਪਹਿਲਾਂ ਦਿੱਲੀ 'ਚ ਫਿਰ ਸਾਰੇ ਭਾਰਤ ਵਿੱਚ ਕਤਲੇਆਮ ਹੋਇਆ, ਉਪਰੰਤ ਅਣਪਛਾਤੀਆਂ ਲਾਸ਼ਾਂ ਕਹਿ ਕੇ ਝੂਠੇ ਮੁਕਾਬਲਿਆਂ 'ਚ ਔਰ ਉਸ ਤੋਂ ਬਿਨਾਂ ਝੂਠੇ ਮੁਕੱਦਮਿਆਂ ਦੇ ਰਾਹੀਂ। ਸੋ ਇਹ ਸਾਰੀ ਨਸਲਕੁਸ਼ੀ ਦਾ ਕੇਸ ਬੜੇ ਚੰਗੇ ਤਰੀਕੇ ਨਾਲ ਪੁੱਟ ਕਰਨ ਦੀ ਲੋੜ ਆ। ਇਸੇ ਕਰਕੇ ਅਸੀਂ ਇਹ ਬੇਨਤੀ, ਇਹ ਅਪੀਲ ਸਾਰੀ ਦੁਨੀਆ ਭਰ ਦੇ ਸਿੱਖਾਂ ਨੂੰ ਕਰ ਰਹੇ ਹਾਂ ਕਿ ਇਸ ਮਸਲੇ ਵੱਲ ਇਸ ਸਾਲ ਨੂੰ ਪੂਰੇ ਨੂੰ ਡਿਵੋਟ ਕਰਨ ਦੀ ਲੋੜ ਆ। ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।